ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ 'ਚ ਰੇਡੀਓ ਸੈਟਸ 'ਤੇ, ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਅਪਡੇਟ ਅਮਰੀਕਾ ਨੂੰ ਜਿਹੜਾ ਜੀ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਇੰਸ਼ੋਰੈਂਸ ਜਿਹੜੀ ਆ ਉਹ ਬੰਦ ਹੋ ਗਈ ਆ ਜਾਂ ਤੁਸੀਂ ਉਸ ਦੇ ਕਰਕੇ ਤਨਖਾਹ ਘਟੀ ਹੈ ਅਤੇ ਮੈਡੀਕਲ ਦੇ ਲਈ ਅਪਲਾਈ ਕਰਨਾ ਹੈ, ਮੈਡੀਕਲ ਜਿਹੜਾ ਅਪਲਾਈ ਕਰਨ 'ਚ ਕੋਈ ਦਿੱਕਤ ਆ ਰਹੀ ਆ ਜਾਂ ਪਲਾਨ ਚੇਂਜ ਕਰਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ 408-272-2500 ਦੇ ਉੱਤੇ। ਇਸ ਦੇ ਨਾਲ ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਕਰੋ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਉੱਪਲ ਹੋਣਾ ਨੂੰ 530-218-2360 5302182360। ਨਾਲ ਹੀ ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਅਮਰਜੀਤ ਸਿੰਘ ਫਰੈਜ਼ਨੋ ਅਤੇ GN ਟਾਇਰ ਐਂਡ ਲੂਬ ਵਾਲੇ ਜਿਹੜੇ ਕਿ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209-277-0113 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੀ ਜਾਰਜੀਆ ਸਟੇਟ ਆ ਉੱਥੋਂ ਇਹ ਖਬਰ ਆ ਰਹੀ ਆ ਵੀ ਅੱਜ ਇਕੱਲੇ ਜਾਰਜੀਆ ਸਟੇਟ ਦੇ ਵਿੱਚ ਇੱਕ ਦਿਨ 'ਚ 635 ਦੇ ਕਰੀਬ ਨਵੇਂ ਕੇਸ ਕਰੋਨਾ ਵਾਇਰਸ ਦੇ ਲੱਭੇ ਗਏ ਆ ਅਤੇ 20 ਲੋਕਾਂ ਦੀ ਜਿਹੜੀ ਮੌਤ ਹੋਈ ਆ। ਇਹ ਉਸ ਟਾਈਮ ਹੋਇਆ ਜਿਸ ਟਾਈਮ ਦੇ ਉੱਤੇ ਜਾਰਜੀਆ ਸਟੇਟ ਜਿਹੜੀ ਆ ਉਹ ਖੁੱਲ੍ਹਣ ਜਾ ਰਹੀ ਹੈਗੀ ਆ। ਅਤੇ ਉਸ ਜਾਰਜੀਆ ਦੇ ਗਵਰਨਰ ਨੇ ਕੁਛ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਅੱਜ ਓਪਨ ਕਰ ਦਿੱਤਾ ਹੈਗਾ ਆ ਦੁਪਹਿਰ ਤੋਂ। ਦੱਸਦੀ ਜਾਈਏ, ਕਹਿੰਦੇ ਪਈ ਜਾਰਜੀਆ ਦੇ ਵਿੱਚ ਹੁਣ ਤੱਕ 22,147 ਦੇ ਕਰੀਬ ਕਰੋਨਾ ਵਾਇਰਸ ਤੋਂ ਪੀੜਤ ਲੋਕ ਹੈਗੇ ਆ। 892 ਜਣਿਆਂ ਦੀਆਂ ਜਿਹੜੀਆਂ ਮੌਤਾਂ ਜਾਰਜੀਆ 'ਚ ਹੋਈਆਂ ਆ। ਇੱਕ ਜਾਰਜੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਜਿਹੜੀ ਆ ਉਹਨਾਂ ਵੱਲੋਂ ਜਿਹੜੇ ਇਹ ਫਿਗਰਸ ਦਿੱਤੇ ਗਏ ਸੀ। ਈਵਨ ਜਿਹੜਾ ਜਾਰਜੀਆ ਦਾ ਗਵਰਨਰ ਬ੍ਰਾਇਨ ਕੈਂਪ ਆ ਉਸ ਨੂੰ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਇਹ ਕਿਹਾ ਸੀ ਵੀ ਹਜੇ ਜਿਹੜੀ ਆ ਵੇਟ ਕਰਨੀ ਚਾਹੀਦੀ ਆ, ਪਰ ਉਹਨਾਂ ਨੇ ਅੱਜ ਦੁਪਹਿਰੇ ਜਿਹੜਾ ਆ ਜਾਰਜੀਆ ਸਟੇਟ ਨੂੰ ਓਪਨ ਕਰ ਦਿੱਤਾ। ਉੱਥੇ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ ਉਹ ਓਪਨ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ। ਜੀ ਬਿਲਕੁਲ। ਕੈਲੀਫੋਰਨੀਆ ਦੇ ਵਿੱਚ ਅੱਜ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਬਜ਼ੁਰਗਾਂ ਦੇ ਲਈ ਜਿਹੜੇ ਸੀਨੀਅਰਸ ਆ ਉਹਨਾਂ ਦੇ ਲਈ ਇੱਕ ਵਿਸ਼ੇਸ਼ ਮੀਲ ਪ੍ਰੋਗਰਾਮ ਆ ਉਸ ਦਾ ਐਲਾਨ ਕੀਤਾ ਆ ਵੀ ਜਿਹੜੇ ਬਜ਼ੁਰਗ ਕੈਲੀਫੋਰਨੀਅਨਸ ਹੈਗੇ ਆ ਉਹ 3 ਮੀਲਾਂ ਉਹਨਾਂ ਨੂੰ ਦਿਹਾੜੀ ਦੀਆਂ ਮਿਲਣਗੀਆਂ ਬਗੈਰ ਕਿਸੇ ਕੀਮਤ ਤੋਂ। ਰੈਸਟੋਰੈਂਟਸ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਜੋੜਿਆ ਆ। ਮੁਲਕ ਦੇ ਵਿੱਚ ਪਹਿਲਾ ਇਹ ਪ੍ਰੋਗਰਾਮ ਕੈਲੀਫੋਰਨੀਆ ਦੇ ਦੁਆਰਾ ਇਹ ਲਾਂਚ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਬਜ਼ੁਰਗਾਂ ਨੂੰ ਬਗੈਰ ਕਿਸੇ ਖਰਚੇ ਤੋਂ 3 ਜਿਹੜੀਆਂ ਮੀਲਸ ਆ 3 ਵਾਰੀ ਜਿਹੜੀ ਰੋਟੀ ਆ ਉਹ ਪ੍ਰਦਾਨ ਕੀਤੀ ਜਾਵੇਗੀ। ਅਤੇ ਇਸ ਦੇ ਬਾਬਤ ਉਹਨਾਂ ਨੇ ਕਿਹਾ ਵੀ ਬਹੁਤ ਹੀ ਜਲਦ ਅਸੀਂ ਸਾਈਨ ਅਪ ਜਿਹੜਾ ਇਹ ਪ੍ਰੋਗਰਾਮ ਆ ਉਹ ਸ਼ੁਰੂ ਕਰਨ ਜਾ ਰਹੇ ਹਾਂ। ਅੱਜ ਹੀ ਉਹਨਾਂ ਨੇ ਇਹ ਫਸਟ ਇਨ ਦਾ ਨੇਸ਼ਨ ਪਹਿਲੀ ਰੀ ਜਿਹੜਾ ਇਹ ਇਸ ਮੁਲਕ ਦੇ ਵਿੱਚ ਇਹ ਪ੍ਰੋਗਰਾਮ ਆ ਉਹ ਸ਼ੁਰੂ ਕੀਤਾ ਗਿਆ। ਇਹ ਕਹਿੰਦੇ ਵੀ ਮੇਨ ਦੋ ਮੁੱਖ ਮਕਸਦ ਨੇ ਵੀ ਜਿਹੜੇ ਬਜ਼ੁਰਗਾਂ ਦੀ ਅਤੇ ਹੋਰ ਜਿਹੜੇ ਵੱਡੇ ਲੋਕ ਨੇ ਉਹਨਾਂ ਦੀ ਜਿਹੜੀ ਆ ਮਦਦ ਕਰਨੀ ਇਸ ਕੋਵਿਡ-19 ਦੇ ਦੌਰਾਨ, ਜਦੋਂ ਕਿ ਉਹਨਾਂ ਸਾਰਿਆਂ ਨੂੰ ਘਰਾਂ ਦੇ ਵਿੱਚ ਰਹਿਣਾ ਪੈ ਰਿਹਾ ਆ, ਉਹਨਾਂ ਨੂੰ ਬਾਹਰ ਆਉਣਾ ਜਾਣਾ ਉਹਨਾਂ ਦੇ ਲਈ ਮੁਸ਼ਕਿਲ ਆ ਅਤੇ 3 ਟਾਈਮ ਦਾ ਜਿਹੜਾ ਚੰਗਾ ਭੋਜਨ ਆ ਉਹਨਾਂ ਨੂੰ ਉਹ ਮਿਲ ਸਕੇ। ਅਤੇ ਨਾਲ ਦੇ ਨਾਲ ਕਹਿੰਦੇ ਵੀ ਇਹ ਜਿਹੜੇ ਲੋਕਲ ਬਿਜ਼ਨਸਿਸ ਅਤੇ ਵਰਕਰਸ ਜਿਹੜੇ ਹੈਗੇ ਨੇ ਰੈਸਟੋਰੈਂਟਸ ਆ ਉਹਨਾਂ ਨੂੰ ਇੱਕ ਇਕਨੋਮਿਕ ਸਟਿਮੂਲਸ ਦੇ ਵਜੋਂ ਕੰਮ ਕਰੂਗਾ। ਹੁਣ ਇਹਦਾ ਮਤਲਬ ਇਹ ਹੋਊਗਾ ਜੇ ਬਜ਼ੁਰਗਾਂ ਕੋਲ ਕੋਈ ਡਾਲਰ ਨਹੀਂ ਹੋਣਗੇ ਤਾਂ ਇਹਦਾ ਮਤਲਬ ਵੀ ਜਿਹੜੀ ਸਰਕਾਰ ਆ ਉਹਨਾਂ ਰੈਸਟੋਰੈਂਟਸ ਜਾਂ ਉਹਨਾਂ ਨੂੰ ਇਸ ਹਿਸਾਬ ਦੇ ਨਾਲ ਜਿਹੜੀ ਉਹ ਪੈਸੇ ਦੇਊਗੀ। ਸੋ ਰੈਸਟੋਰੈਂਟਸ ਨੂੰ ਵੀ ਸ਼ਾਇਦ ਸਾਈਨ ਅਪ ਕਰਨ ਦਾ ਜਿਹੜਾ ਇਸ ਦੇ ਵਿੱਚ ਉਹ ਮੌਕਾ ਜਿਹੜਾ ਮਿਲੇਗਾ। ਮੈਂ ਨਾ ਵੀ ਚੰਗੀ ਗੱਲ ਆ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਜਿੱਦਾਂ ਸਿੱਖਾਂ ਨੇ ਅਤੇ ਹੋਰ ਵੀ ਕਈ ਸੰਸਥਾਵਾਂ ਨੇ ਇੱਦਾਂ ਬਜ਼ੁਰਗਾਂ ਦੇ ਲਈ ਪੈਂਟਰੀਜ਼ ਜਿਹੜੀਆਂ ਉਹ ਤਿਆਰ ਕੀਤੀਆਂ ਸੀਗੀਆਂ ਅਤੇ ਇਹ ਆਈ ਥਿੰਕ ਇੱਕ ਵਧੀਆ ਕਦਮ ਹੋਊਗਾ। ਬਿਜ਼ਨਸਿਸ ਦੀ ਵੀ ਇਸ ਦੇ ਵਿੱਚ ਹੈਲਪ ਹੋਊਗੀ ਅਤੇ ਬਜ਼ੁਰਗਾਂ ਦੀ ਵੀ ਇਸ ਦੇ ਵਿੱਚ ਹੈਲਪ ਹੋਊਗੀ। ਇਹਦੇ ਵਿੱਚ ਕਾਫੀ ਪੈਸਾ ਜਿਹੜਾ ਫੈਡਰਲ ਗਵਰਨਮੈਂਟ ਵਾਲਾ ਵੀ ਇਨਵੋਲਵ ਹੋਊਗਾ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਆ ਉਹ ਵਿਸਕੌਨਸਨ ਸਟੇਟ ਤੋਂ ਆ ਰਹੀ ਆ। ਅੱਜ ਵਿਸਕੌਨਸਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਹਿੰਦੇ ਲੋਕ ਆ
ਉਹਨਾਂ ਨੇ ਮੁਜ਼ਾਹਰਾ ਕੀਤਾ ਹੈਗਾ ਆ ਬਿਨਾਂ ਕਿਸੇ ਸੋਸ਼ਲ ਡਿਸਟੈਂਸ ਤੋਂ। ਸੋ ਵਿਸਕੌਨਸਨ ਦੀ ਸਟੇਟ ਕੈਪੀਟਲ ਦੇ ਉੱਤੇ ਅੱਜ ਸਵੇਰੇ ਜਿਹੜਾ ਆ ਉਹਨਾਂ ਨੇ ਮੁਜ਼ਾਹਰਾ ਕੀਤਾ। ਕਹਿੰਦੇ ਵੀ ਜਿੰਨੀਆਂ ਵੀ ਰਿਸਟ੍ਰਿਕਸ਼ਨਾਂ ਲਾਈਆਂ ਗਈਆਂ ਆ ਉਹਨਾਂ ਨੂੰ ਖੋਲ੍ਹਣਾ ਚਾਹੀਦਾ ਹੈਗਾ ਆ, ਅਤੇ ਵੀ ਅਸੀਂ ਜਿਹੜਾ ਆ ਕੰਮ ਕਰਨ ਲਈ ਤਿਆਰ ਹੈਗੇ ਆ। ਆਲ ਵਰਕਰਸ ਆਰ ਅਸੈਂਸ਼ੀਅਲ, ਉਹਨਾਂ ਨੇ ਬਹੁਤੇ ਜਿਹੜੇ ਨਾਅਰੇ ਲਿਖੇ ਹੋਏ ਸੀ। ਸੋ ਕਹਿੰਦੇ ਹੁਣ ਤੱਕ ਦੇ ਜਿੰਨੇ ਵੀ ਪ੍ਰੋਟੈਸਟ ਹੋਏ ਆ ਕਿਸੇ ਵੀ ਸਟੇਟ ਜਾਂ ਸ਼ਹਿਰ ਨੂੰ ਖੋਲ੍ਹਣ ਦੇ ਲਈ ਇੱਥੇ ਜਿਹੜੇ ਆ ਸਭ ਤੋਂ ਵੱਧ ਗਿਣਤੀ 'ਚ ਲੋਕ ਹਾਜ਼ਰ ਹੋਏ ਜੀ। ਅਤੇ ਕਰੋਨਾ ਵਾਇਰਸ ਦੇ ਆંકੜਿਆਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ 28,30,000 ਲੋਕ ਇਸ ਟਾਈਮ ਪੂਰੇ ਵਿਸ਼ਵ ਦੇ ਵਿੱਚ ਇਹ ਆંકੜਾ ਜਿਹੜਾ ਇਸ ਟਾਈਮ ਪਹੁੰਚ ਚੁੱਕਾ ਹੈ ਕਰੋਨਾ ਵਾਇਰਸ ਦੇ ਕੇਸਾਂ ਦਾ। ਮਰਨ ਵਾਲਿਆਂ ਦੀ ਸੰਖਿਆ 2 ਲੱਖ ਦੇ ਕਰੀਬ ਜਿਹੜੀ ਉਹ ਪਹੁੰਚਣ ਵਾਲੀ ਹੈ। 1,97,000 ਲੋਕ ਹੁਣ ਤੱਕ ਮਰ ਚੁੱਕੇ ਨੇ, ਅਤੇ ਰਿਕਵਰੀ ਜਿਹੜੀ ਰੇਟ ਆ ਉਸ ਦੇ ਵਿੱਚ ਇਹ ਆંકੜਾ 8 ਲੱਖ ਨੂੰ ਛੂਹਣ ਵਾਲਾ ਆ। 7,98,000 ਲੋਕ ਜਿਹੜੇ ਹੁਣ ਤੱਕ ਰਿਕਵਰ ਜਿਹੜੇ ਹੋ ਚੁੱਕੇ ਨੇ। 18 ਲੱਖ ਕੇਸ ਇਸ ਟਾਈਮ ਐਕਟਿਵ ਚੱਲ ਰਹੇ ਨੇ ਜਿਨ੍ਹਾਂ ਦਾ ਕਰੋਨਾ ਵਾਇਰਸ ਪੋਜ਼ੀਟਿਵ ਹੈਗਾ ਆ, ਅਤੇ ਉਹਨਾਂ ਦੇ ਵਿੱਚੋਂ 58,523 ਲੋਕ ਉਹ ਜਿਹੜੇ ਸਖਤ ਰੂਪ ਦੇ ਵਿੱਚ ਬਿਮਾਰ, ਸੀਰੀਅਸ ਜਾਂ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਾ ਰਹੇ ਨੇ। ਅਮਰੀਕਾ ਦੇ ਲਈ ਇਹ ਅੱਜ ਦਾ ਦਿਨ ਵੀ ਜਿਹੜਾ ਉਹ ਬਹੁਤਾ ਚੰਗਾ ਨਹੀਂ ਲਿਆ। ਅਮਰੀਕਾ ਦੇ ਵਿੱਚ ਹੁਣ ਤੱਕ ਕੁੱਲ ਕੇਸ 9,25,000 ਜਿਹੜੇ ਆ ਉਹ ਹੋ ਚੁੱਕੇ ਨੇ, ਅਤੇ ਮਰਨ ਵਾਲਿਆਂ ਦੀ ਸੰਖਿਆ ਹਰਜੋਤ ਸਿੰਘ ਜੀ 52,000 ਨੂੰ ਪਾਰ ਕਰ ਗਈ ਆ। ਸੋ ਇਹ ਜਿੰਨੇ ਵੀ ਦਿਨ ਇਸ ਟਾਈਮ ਆਪਾਂ ਚੱਲ ਰਹੇ ਹਾਂ ਆંકੜੇ ਜਿਹੜੇ ਉਹ ਤਾਂ ਦੇ ਤਾਂ ਨੂੰ ਹੀ ਜਿਹੜੇ ਉਹ ਲਗਾਤਾਰ ਵੱਧਦੇ ਜਿਹੜੇ ਉਹ ਜਾ ਰਹੇ ਨੇ। ਅੱਜ ਵੀ 1951 ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਉਹ ਰਿਪੋਰਟ ਕੀਤੀਆਂ ਗਈਆਂ, ਅਤੇ 38,709 ਕੇਸ ਅਮਰੀਕਾ ਦੇ ਵਿੱਚ ਉਹ ਸਾਹਮਣੇ ਆਏ ਨੇ। ਅਤੇ ਉੱਦਾਂ ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਹੈਗੀ ਆ ਵੀ ਹੁਣ ਤੱਕ ਅਮਰੀਕਾ ਦੇ ਵਿੱਚ 50 ਲੱਖ ਯਾਨੀ ਕਿ 5 ਮਿਲੀਅਨ ਲੋਕਾਂ ਦੀ ਟੈਸਟਿੰਗ ਜਿਹੜੀ ਹੋ ਚੁੱਕੀ ਆ। 1 ਮਿਲੀਅਨ ਦੇ ਪਿੱਛੇ 15,169 ਲੋਕ ਜਿਹੜੇ ਉਹ ਟੈਸਟ ਕੀਤੇ ਜਾ ਰਹੇ ਨੇ। ਅਗਲੀ ਖਬਰ ਜਿਹੜੀ ਆ ਉਹ ਨਾਰਥ ਕੋਰੀਆ ਤੋਂ ਆ ਰਹੀ ਹੈ। ਕਹਿੰਦੇ ਨਾਰਥ ਕੋਰੀਆ ਦਾ ਲੀਡਰ ਜਿਹੜਾ ਆ ਉਹ ਹਸਪਤਾਲ ਦੇ ਵਿੱਚ ਹੈਗਾ ਆ। ਕਿਸ ਤਰ੍ਹਾਂ ਦੀਆਂ ਕਨਫਲਿਕਟਿੰਗ ਰਿਪੋਰਟਸ ਜਿਹੜੀਆਂ ਆ ਰਹੀਆਂ ਹੈਗੀਆਂ। ਕਈ ਕਹਿੰਦੇ ਸੀ ਵੀ ਜੀ ਉਹ ਜ਼ਿਆਦਾ ਬਿਮਾਰ ਆ, ਕੋਈ ਕਹਿੰਦੇ ਰਿਕਵਰ ਹੋ ਰਿਹਾ। ਅਤੇ ਅੱਜ ਚਾਈਨਾ ਵਾਲਿਆਂ ਨੇ ਆਪਣੀ ਇੱਕ ਡਾਕਟਰਾਂ ਦੀ ਟੀਮ ਜਿਹੜੀ ਹੈਗੀ ਆ ਉਹ ਨਾਰਥ ਕੋਰੀਆ ਦੇ ਲੀਡਰ ਨੂੰ ਦੇਖਣ ਦੇ ਲਈ ਜਿਹੜੀ ਆ ਭੇਜੀ ਹੈਗੀ ਆ। ਅਤੇ ਵਾਈਟ ਹਾਊਸ ਦੇ ਵਿੱਚ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਪੁੱਛਿਆ ਗਿਆ ਸੀ, ਅਤੇ ਉਹਨਾਂ ਨੇ ਇਹ ਕਿਹਾ ਸੀ ਵੀ ਜੋ ਤੁਹਾਨੂੰ ਪਤਾ ਉਹੀ ਮੈਨੂੰ ਪਤਾ, ਪਰ ਮੈਂ ਉਹਦੇ ਜਿਹੜਾ ਗੁੱਡ ਹੈਲਥ ਦੀ ਜਿਹੜੀ ਆ ਕਾਮਨਾ ਕਰਦਾ ਹਾਂ। ਇਸੇ ਤਰ੍ਹਾਂ ਸੈਕਟਰੀ ਆਫ ਸਟੇਟ ਜਿਹੜੇ ਪੰਪਿਓ ਆ ਉਹਨਾਂ ਨੇ ਇਹ ਕਿਹਾ ਸੀ ਵੀ ਸਾਡੇ ਕੋਲ ਕੋਈ ਖਾਸ ਇਨਫੋਰਮੇਸ਼ਨ ਹੈ ਨਹੀਂ, ਪਰ ਮੈਂ ਅਮਰੀਕਨ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਵੀ ਅਸੀਂ ਉਹਦੇ 'ਤੇ ਨਜ਼ਰ ਜਿਹੜੀ ਆ ਪੂਰੀ ਤਰ੍ਹਾਂ ਰੱਖ ਰਹੇ ਹੈਗੇ ਹਾਂ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਆંકੜੇ 'ਤੇ ਜੇ ਨਜ਼ਰ ਮਾਰਦੇ ਜਾਈਏ ਕੋਵਿਡ-19 ਦੇ, ਤਾਂ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ 39,254 ਕੇਸ ਨੇ। ਜਿਹੜੀ ਅਫੀਸ਼ੀਅਲ ਵੈਬਸਾਈਟ ਹੈਗੀ ਆ ਕੈਲੀਫੋਰਨੀਆ ਸਟੇਟ ਦੀ ਉਸ ਦੇ ਦੁਆਰਾ 5% ਵਾਧਾ ਜਿਹੜਾ ਇਸ ਦੇ ਵਿੱਚ ਹੋਇਆ ਆ। ਮਰਨ ਵਾਲਿਆਂ ਦੀ ਸੰਖਿਆ ਹੁਣ ਵੱਧ ਕੇ 1,562 ਜਿਹੜੀ ਹੋਈ ਹੈ। ਇਸ ਦੇ ਵਿੱਚ 6.3% ਵਾਧਾ ਦੇਖਿਆ ਗਿਆ ਆ। ਹੁਣ ਤੱਕ ਅਮਰੀਕਾ ਦੇ ਵਿੱਚ 40 ਮਿਲੀਅਨ ਪਾਪੂਲੇਸ਼ਨ ਦੇ ਪਿੱਛੇ 4,94,173 494,000 ਲੋਕ ਜਿਹੜੇ ਤਕਰੀਬਨ 5 ਲੱਖ ਲੋਕਾਂ ਦੀ ਜਿਹੜੀ ਆ ਉਹ ਟੈਸਟਿੰਗ ਜਿਹੜੀ ਉਹ ਹੋਈ ਹੈਗੀ ਆ। ਸੋ ਇਹ ਟੈਸਟਿੰਗ ਨੂੰ ਹੋਰ ਜਿਹੜਾ ਉਹ ਵਧਾਉਣਾ ਪਊਗਾ ਜਿਸ ਹਿਸਾਬ ਦੇ ਨਾਲ ਜੇ ਆਪਾਂ ਸਾਰੇ ਜਾਣੇ ਇਹ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਜਿਹੜਾ ਇਸ ਨੂੰ ਜਿਹੜਾ ਉਹ ਓਪਨ ਕੀਤਾ ਜਾਵੇ। ਸਭ ਤੋਂ ਵੱਡੀ ਮਾਰ ਕਾਊਂਟੀ ਵਾਈਜ਼ ਜਿਹੜੀ ਆ ਉਹ ਲਾਸ ਐਂਜਲਸ ਦੇ ਵਿੱਚ ਹੈਗੀ ਹੈ। 17,000 ਤੋਂ ਵੱਧ ਕੇਸ ਜਿਹੜੇ ਆ ਉਹ ਉੱਥੇ ਦੱਸੇ ਜਾ ਰਹੇ ਨੇ, ਅਤੇ ਆਪਣੀ ਜਿਹੜੀ ਇੱਥੇ ਜਿਹੜੀ ਸਾਡੀ ਸੈਂਟਾ ਕਲਾਰਾ ਕਾਊਂਟੀ ਆ ਇੱਥੇ 1996 ਕੇਸ ਜਿਹੜੇ ਕੁੱਲ ਪੋਜ਼ੀਟਿਵ ਕੇਸ ਦੱਸੇ ਜਾ ਰਹੇ ਨੇ। ਅੱਜ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਨਵਾਂ ਸਟਿਮੂਲਸ ਬਿੱਲ ਹੈਗਾ ਉਹਦੇ ਉੱਤੇ ਸਾਈਨ ਕਰ ਦਿੱਤੇ ਹੈਗੇ $484 ਬਿਲੀਅਨ ਦਾ। ਪਿਛਲੇ ਵਾਰੀ ਜਿਹੜਾ ਸਾਈਨ ਕੀਤਾ ਗਿਆ ਸੀ ਉਹਦੇ ਪੈਸੇ ਖਤਮ ਹੋ ਗਏ ਸੀ। $75 ਬਿਲੀਅਨ ਹਸਪਤਾਲਾਂ ਲਈ ਰੱਖੇ ਗਏ ਆ। $25 ਬਿਲੀਅਨ ਜਿਹੜੇ ਆ ਕੋਵਿਡ-19 ਟੈਸਟਿੰਗ ਦੇ ਲਈ ਰੱਖੇ ਗਏ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਇਹ ਜਿਹੜਾ ਬਿੱਲ ਆ ਇਹ ਸਮਾਲ ਬਿਜ਼ਨਸਿਸ ਅਤੇ ਜਿਹੜੇ ਵਰਕਰਸ ਆ ਉਹਨਾਂ ਦੇ ਲਈ ਜਿਹੜਾ ਆ ਬਹੁਤ ਗੁੱਡ ਹੋਊਗਾ, ਅਤੇ ਇਹਦੇ ਵਿੱਚ ਕੁਛ $ਮਿਲੀਅਨ ਉਹਨਾਂ ਨੇ ਅਫਰੀਕਨ ਅਮਰੀਕਨ ਅਤੇ ਹਿਸਪੈਨਿਕ ਅਮਰੀਕਨ ਬਿਜ਼ਨਸ ਓਨਰਸ ਲਈ ਰੱਖੇ ਹੈਗੇ ਆ। ਸੋ ਹਾਊਸ ਮਿਨੋਰਿਟੀ ਵਿਪ ਜਿਹੜੇ ਸਟੀਵ ਸਕੈਲੀਜ਼ ਜਿਹੜੇ ਆ ਉਹਨਾਂ ਨੇ ਵੀ ਓਵਲ ਆਫਿਸ ਦੇ ਵਿੱਚ ਜਿਹੜੀ ਆ ਇਹ ਸੈਰਮਨੀ ਨੂੰ ਅਟੈਂਡ ਕੀਤਾ ਹੈਗਾ। ਕਹਿੰਦੇ ਇਹਦੇ ਨਾਲ 30 ਮਿਲੀਅਨ ਲੋਕ ਜਿਹੜੇ ਆ ਉਹ ਅਨਪਲਾਈ ਹੋਣ ਤੋਂ ਬਚ ਜਾਣਗੇ।
ਸੋ ਇਹ ਜਿਹੜਾ ਬਿੱਲ ਹੈਗਾ ਇਹਦੇ ਮੁਤਾਬਕ 500 ਤੋਂ ਘੱਟ ਜਿਨ੍ਹਾਂ ਦੇ EMPLOYEE ਆ ਉਹ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਜਿਹੜਾ ਆ ਅਪਲਾਈ ਕਰ ਸਕਦੇ ਆ। ਪਿਛਲੀ ਵਾਰੀ ਕਾਫੀ ਇਸ਼ੂ ਬਣਿਆ ਸੀ ਕਿਉਂਕਿ ਵੱਡੀਆਂ ਜਿਹੜੀਆਂ ਕੰਪਨੀਆਂ ਉਹ ਪੈਸੇ ਲੈ ਗਈਆਂ ਸੀ, ਕੁਛ ਕੁ ਨੇ ਜਿਹੜੇ ਆ ਉਹ ਰਿਟਰਨ ਵੀ ਕੀਤੇ ਹੈਗੇ ਆ। ਜੀ, ਇੱਕ ਜਿਹੜੀ ਹਰਜੋਤ ਸਿੰਘ ਜੀ ਇੱਦਾਂ ਹੀ ਇੱਕ ਵੱਡੀ ਕੰਪਨੀ ਜਿਹੜੀ ਫੇਰ ਵਿਵਾਦਾਂ 'ਚ ਆ ਅਤੇ ਉਸ ਦੇ ਵਿੱਚ ਆ ਆਟੋਨੇਸ਼ਨ। ਇਹ ਫੋਰਚੂਨ 500 ਕੰਪਨੀ ਹੈਗੀ ਆ ਅਤੇ ਤਕਰੀਬਨ ਕਾਫੀ ਵੱਡਾ ਜਿਹੜਾ ਇਹਨਾਂ ਦਾ ਆਟੋ ਸੈਲਰਸ ਦਾ ਜਿਹੜਾ ਨੈਟਵਰਕ ਆ, ਇਹਨਾਂ ਨੂੰ $95 ਮਿਲੀਅਨ ਫੈਡਰਲ ਸਮਾਲ ਲੋਨਸ ਫੰਡਸ ਦੇ ਵਿੱਚ ਜਿਹੜਾ ਇਹ ਮਿਲਿਆ ਆ। ਇੰਟਰਨਲ ਕੰਪਨੀ ਦੇ ਡਾਕੂਮੈਂਟਸ ਅਤੇ 2 ਕੰਪਨੀ ਦੇ EMPLOYEES ਨੇ ਜਿਹੜਾ ਇਸ ਚੀਜ਼ ਦਾ ਜਿਹੜਾ ਆ ਖਬਰ ਦਾ ਪਰਦਾਫਾਸ਼ ਜਿਹੜਾ ਉਹ ਕੀਤਾ ਸੀਗਾ। ਸੋ ਇਹਦਾ ਮਤਲਬ ਆ ਵੀ ਇਹ ਤਾਂ ਜਿਹੜੀਆਂ ਕੁਛ ਕੁ ਚੀਜ਼ਾਂ ਦਾ ਪਤਾ ਲੱਗ ਰਿਹਾ ਸਾਹਮਣੇ ਆਈਆਂ ਆ, ਇਹਦਾ ਮਤਲਬ ਵੀ ਕਿੱਡੇ ਵੱਡੇ ਪੱਧਰ ਦੇ ਉੱਤੇ ਹਰਜੋਤ ਸਿੰਘ ਜੀ ਵੀ ਸਮਾਲ ਜਿਹੜੀਆਂ ਕੰਪਨੀਆਂ ਐਕਚੁਅਲ ਦੇ ਵਿੱਚ ਉਹ ਤਾਂ ਵਿਚਾਰੀਆਂ ਲੈਣ ਦੇ ਵਿੱਚ ਬਹੁਤ ਪਿੱਛੇ ਜਿਹੜੀਆਂ ਉਹ ਰਹਿ ਗਈਆਂ। ਇਹਨਾਂ ਹੀ ਵੱਡੀਆਂ ਕੰਪਨੀਆਂ ਨੇ ਅਤੇ ਜਿਹੜੇ ਬੈਂਕਾਂ ਨੇ ਜਿਨ੍ਹਾਂ ਨੇ ਲੋਨ ਪ੍ਰੋਸੈਸ ਕੀਤੇ, ਉਹਨਾਂ ਨੇ ਇਸ ਪੂਰੇ ਹੀ ਇੱਕ ਹਿਸਾਬ ਦੇ ਨਾਲ ਸਟਿਮੂਲਸ ਪੈਕੇਜ ਦੇ ਵਿੱਚ ਜਿਹੜੇ ਦਿਸ਼ਾ ਨਿਰਦੇਸ਼ ਆ ਉਹਨਾਂ ਦੀਆਂ ਤਾਂ ਧੱਜੀਆਂ ਡਾ ਛੱਡੀਆਂ। ਇਹ ਇੱਕ ਆਈ ਥਿੰਕ ਜਾਂਚ ਦਾ ਕਾਰਨ ਬਣਦਾ ਆ, ਖੇਤਰ ਬਣਦਾ ਆ ਵੀ ਜ਼ਰੂਰ ਜਾਂਚ ਹੋਣੀ ਚਾਹੀਦੀ ਆ ਵੀ ਕਿਉਂ ਇਹਨਾਂ ਕੰਪਨੀਆਂ ਨੂੰ ਜਿਹੜੀਆਂ ਕਿ ਵੱਡੀਆਂ ਕੰਪਨੀਆਂ ਦੇ ਪਬਲਿਕ ਟ੍ਰੇਡਡ ਕੰਪਨੀਜ਼ ਨੇ ਉਹਨਾਂ ਨੂੰ ਕਿਉਂ ਇੰਨੇ ਜ਼ਿਆਦਾ ਪੈਸੇ ਮਿਲੇ ਅਤੇ ਜਿਹੜੀਆਂ ਸਮਾਲ ਕੰਪਨੀਜ਼ ਜਿਨ੍ਹਾਂ ਨੂੰ ਅੱਤ ਜ਼ਰੂਰੀ ਸੀ ਇੱਕ ਟਾਈਮ ਦੇ ਉੱਤੇ ਸ਼ੁਰੂਆਤ ਦੇ ਵਿੱਚ, ਉਹਨਾਂ ਨੂੰ ਕਿਉਂ ਜਿਹੜੇ ਡਾਲਰ ਆ ਉਹ ਉਸ ਟਾਈਮ ਦੇ ਉੱਤੇ ਮਦਦ ਨਹੀਂ ਮਿਲੀ। ਜੀ ਬਿਲਕੁਲ। ਸੋ ਬਹੁਤ ਸਾਰੀਆਂ ਕੰਪਨੀਆਂ ਜਿਸ ਤਰ੍ਹਾਂ ਰੂਥ, ਕ੍ਰਿਸ, ਸ਼ੈਕ ਅਤੇ ਪੋਰਟ ਬੈਲੀ ਜਿਹੜੇ ਕਹਿੰਦੇ ਇਹਨਾਂ ਨੇ $40 ਮਿਲੀਅਨ ਦੇ ਕਰੀਬ PPP ਦੇ ਜਿਹੜੇ ਲੋਨਸ ਲਏ ਸੀ। ਸੋ ਸ਼ੇਕ ਸ਼ੈਕ ਨੇ ਤਾਂ ਜਿਹੜਾ ਆ ਉਹ ਪੈਸੇ ਰਿਟਰਨ ਵੀ ਕੀਤੇ ਹੈਗੇ ਆ। ਕ੍ਰਿਸ ਵਾਲੇ ਵੀ ਕਰ ਰਹੇ ਆ ਹੁਣ, ਕ੍ਰਿਸ ਵਾਲੇ ਵੀ ਕਰ ਰਹੇ ਆ। ਪਰ ਦੇਖੋ ਕਿੰਨੀ ਮਾੜੀ ਗੱਲ ਆ। ਮੈਂ ਨਾ ਰਾਜਕਨਵੀਰ ਸਿੰਘ ਜੀ ਰਿਪੋਰਟ ਪੜ੍ਹ ਰਿਹਾ ਸੀ ਵੀ ਇਸ ਸਾਰੇ ਕੁਛ ਦੇ ਵਿੱਚ ਕਰੋਨਾ ਵਾਇਰਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਲੋਕ ਹਿੱਟ ਹੋਏ ਆ ਉਹ ਆਰਟ ਦੇ ਨਾਲ ਰਿਲੇਟਡ ਲੋਕ ਹਿੱਟ ਹੋਏ ਆ। ਕਹਿੰਦੇ 90% ਜਿਹੜੇ ਲੋਕ ਆਰਟ ਦੇ ਵਿੱਚ ਹੈਗੇ ਆ, ਕੋਈ ਪਿਕਚਰ ਬਣਾਉਂਦੇ ਆ, ਕੋਈ ਈਵਨ ਉੱਦਾਂ ਦੀ ਇੰਡਸਟਰੀ ਦੇ ਵਿੱਚ ਹੈਗੇ ਆ, ਉਹ ਕਹਿੰਦੇ ਵੀ ਉਹਨਾਂ ਦਾ ਟੋਟਲੀ ਬਿਜ਼ਨਸ ਬੰਦ ਹੋ ਗਿਆ ਕਿਉਂਕਿ ਨਾ ਤਾਂ ਉਹ ਰੈਂਟ ਦੇ ਸਕਦੇ ਆ, ਨਾ ਹੀ ਉਹਨਾਂ ਨੂੰ ਅਨਪਲਾਈਮੈਂਟ ਕੋਈ ਚੱਜ ਨਾਲ ਮਿਲਣੀ ਆ। ਬਹੁਤ ਸਾਰੇ ਇੰਡੀਪੈਂਡੈਂਟ ਹੈਗੇ ਆ। ਸੋ ਸਭ ਤੋਂ ਜ਼ਿਆਦਾ ਕਹਿੰਦੇ ਉਹ ਹਿੱਟ ਹੋਇਆ ਅਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਲੋਨ ਵੀ ਨਹੀਂ ਮਿਲਣਾ ਹੈਗਾ। ਪਹਿਲਾਂ ਹੀ ਜਿਹੜਾ ਸੈਨ ਫਰਾਂਸਿਸਕੋ ਸਿਟੀ ਆ, ਦੇਖ ਲਓ ਵੀ ਉੱਥੇ ਸੈਨ ਫਰਾਂਸਿਸਕੋ ਸਿਟੀ ਨੂੰ ਇੱਕ ਤਰ੍ਹਾਂ ਨਾਲ ਆਰਟ ਸਿਟੀ ਕਰਕੇ ਜਾਣਿਆ ਜਾਂਦਾ ਸੀ। ਸਭ ਤੋਂ ਵੱਧ ਆਰਟਿਸਟ ਸੈਨ ਫਰਾਂਸਿਸਕੋ 'ਚ ਰਹਿੰਦੇ ਸੀ। ਪਰ ਜਦੋਂ ਇਹ IT ਦਾ ਬੂਮ ਆਇਆ, ਉਹ ਵਿਚਾਰਿਆਂ ਨੂੰ ਧੱਕੇ ਮਾਰ ਕੇ ਉੱਥੋਂ ਜਿਹੜਾ ਕੱਢ ਦਿੱਤਾ ਗਿਆ ਕਿਉਂਕਿ ਜਿਹੜੀਆਂ ਬਾਕੀ ਕੰਪਨੀਆਂ ਉਹਨਾਂ ਨੇ ਆਪਣੇ ਆਫਿਸ ਉੱਥੇ ਖੋਲ੍ਹ ਲਏ। ਜੀ ਬਿਲਕੁਲ। ਇਹ ਹੁਣ ਕਾਫੀ ਇਹ ਵੀ ਮੈਨੂੰ ਲੱਗਦਾ ਇਹਨਾਂ ਦੇ ਉੱਤੇ ਵੀ ਹੁਣ ਕਾਫੀ ਜ਼ਿਆਦਾ ਪ੍ਰੈਸ਼ਰ ਹੋਊਗਾ ਆਟੋਨੇਸ਼ਨ ਦੇ ਉੱਤੇ। ਇਨਫੈਕਟ 1 ਘੰਟੇ ਪਹਿਲਾਂ ਹੀ ਜਿਹੜੀ ਹਰਜੋਤ ਸਿੰਘ ਜੀ ਖਬਰ ਆਈ, ਕਹਿੰਦੇ 77 ਮਿਲੀਅਨ ਵਾਪਸ ਕਰਨ ਜਾ ਰਹੇ ਆ। ਹੁਣ ਦੇਖੋ 77 ਮਿਲੀਅਨ ਲੋਕਾਂ ਦਾ ਇੱਥੇ 25 ਹਜ਼ਾਰ ਨਹੀਂ ਅਪਰੂਵ ਹੋਇਆ ਤੇ ਉਹਨਾਂ ਦਾ 77 ਮਿਲੀਅਨ ਜਿਹੜਾ ਅਪਰੂਵ ਹੋ ਗਿਆ। ਖਬਰ ਤਾਂ 95 ਮਿਲੀਅਨ ਦੀ ਸੀ, ਉਹ ਚੋਂ 77 ਮਿਲੀਅਨ ਵਾਪਸ ਕਰ ਰਿਹਾ ਤੇ ਫਿਰ ਕਿੰਨੇ ਰੱਖ ਗਏ ਆ। ਤੁਸੀਂ ਇਹ ਦੇਖੋ ਵੀ ਹਾਲਾਤ ਜਿਹੜੇ ਕਿੱਦਾਂ ਦੇ ਬਣੇ ਪਏ ਆ। ਬੈਂਕ ਦੇ ਵਿੱਚ ਕਿਹੜੇ ਬੰਦੇ ਕੰਮ ਕਰ ਰਹੇ ਆ। ਇਹਦਾ ਮਤਲਬ ਬੈਂਕਾਂ ਵਾਲਿਆਂ ਨੇ ਤਾਂ ਪੂਰਾ ਇੱਕ ਹਿਸਾਬ ਦੇ ਨਾਲ ਆਪਣੇ ਜਿਹੜੇ ਵੱਡੇ ਖਾਤੇ ਆ ਉਹਨਾਂ ਨੂੰ ਦਿੱਤੇ, ਜਦ ਕਿ ਉਹਨਾਂ ਦਾ ਬਣਦਾ ਵੀ ਨਹੀਂ ਸੀ। ਦੇਖੋ ਵੀ ਪਬਲਿਕਲੀ ਟ੍ਰੇਡਡ ਕੰਪਨੀਆਂ $33 ਤੋਂ ਉੱਤੇ ਉਹਨਾਂ ਦਾ ਸ਼ੇਅਰ ਦੀ ਜਿਹੜੀ ਉਹ ਪ੍ਰਾਈਸ ਹੈਗੀ, $multi-billion ਜਿਹੜੀ ਉਹ ਕੰਪਨੀ ਹੈਗੀ ਆ। ਹੁਣ ਜੇ ਮਿਚ ਮਕੋਨਲ ਦੇ ਉਹ ਆਈਡੀਆ ਦੇ ਹਿਸਾਬ ਨਾਲ ਦੇਖਿਆ ਜਾਵੇ, ਉਹ ਕਹਿੰਦੇ ਵੀ ਜਿਹੜੀਆਂ ਸਟੇਟਾਂ ਖਤਮ ਹੋ ਰਹੇ ਡਾਲਰ ਉਹ ਬੈਂਕਰਪਸੀ ਫਾਈਲ ਕਰਨ ਅਤੇ ਫਿਰ ਇਹ ਸਰਕਾਰ ਇਹਨਾਂ ਦੇ ਮੂੰਹਾਂ ਦੇ ਵਿੱਚ ਕਿਉਂ ਡਾਲਰ ਤੁੰਨਣ ਦੀ ਆ। ਇਹ ਵੱਡੀਆਂ ਕੰਪਨੀਆਂ ਨੂੰ, $multi-billion ਕੰਪਨੀਆਂ ਨੂੰ ਇਹਨਾਂ ਨੂੰ ਕਹੋ ਬੈਂਕਰਪਸੀ ਕਰ ਦਿਓ ਫਾਈਲ। ਫਿਰ ਇਹਨਾਂ ਨੂੰ ਕਾਹਤੇ ਜਿਹੜੇ ਲੋਕਾਂ ਦਾ ਜਿਹੜਾ ਟੈਕਸ ਮਨੀ ਆ ਉਹ ਉਹਨਾਂ ਨੂੰ ਜਿਹੜਾ ਦਿੱਤਾ ਜਾ ਰਿਹਾ। ਸੋ ਇਹ ਵੀ ਇੱਕ ਵੱਡੇ ਜਿਹੜੇ ਸਵਾਲ ਹੈਗੇ ਨੇ ਅਜਿਹੇ ਮੌਕਿਆਂ ਦੇ ਉੱਤੇ। ਉੱਦਾਂ ਕਈ ਲੋਕਾਂ ਦੀ ਜਿਹੜੀ ਪਛਾਣ ਆ ਉਹ ਹੁੰਦੀ ਆ ਵੀ ਉਹ ਕਿਹਨਾਂ ਦੇ ਨਾਲ ਐਕਚੁਅਲ ਦੇ ਵਿੱਚ ਖੜੇ ਹੈਗੇ ਨੇ। ਜੀ ਸੋ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਕਹਿੰਦੇ ਪਈ ਇੱਕ ਬਹੁਤ ਵੱਡਾ ਜਿਹੜਾ ਮੇਲਾ ਹੁੰਦਾ ਸਟੇਟ ਫੇਅਰ 2020 ਹੁੰਦਾ ਆ, ਉਹ ਉਹਨਾਂ ਨੇ ਜਿਹੜਾ ਆ ਕੈਂਸਲ ਕਰ ਦਿੱਤਾ ਹੈਗਾ। ਜੀ ਅਗਲੀ ਜਿਹੜੀ ਖਬਰ ਇਸੇ ਨੇ ਕਰੋਨਾ ਵਾਇਰਸ ਦੇ ਨਾਲ ਹੀ ਆ। ਸੇਂਟ ਐਗਨਜ਼ ਮੈਡੀਕਲ ਸੈਂਟਰ ਜਿਹੜਾ ਹੈਗਾ ਉਹਨਾਂ ਨੇ ਕਿਹਾ ਵੀ ਕਾਫੀ ਸਲੋ ਡਾਊਨ ਹੋਣ ਦੇ ਕਰਕੇ ਉਹਨਾਂ ਨੇ ਆਪਣੇ 175 ਜਿਹੜੇ ਵਰਕਰ ਆ ਉਹਨਾਂ ਨੂੰ ਫਰਲੋ ਜਿਹੜਾ ਆ ਉਹ ਕਰ ਦਿੱਤਾ ਆ। ਇਹ ਫਰੈਜ਼ਨੋ ਦੇ ਵਿੱਚ ਸਥਿਤ ਹੈਗਾ ਸੇਂਟ ਐਗਨਜ਼ ਮੈਡੀਕਲ ਸੈਂਟਰ ਅਤੇ ਕਹਿੰਦੇ 8 ਹਫ਼ਤਿਆਂ ਤੱਕ ਜਾਂ ਉਸ ਤੋਂ ਵੀ ਲੰਮਾ ਸਮਾਂ ਜਿਹੜਾ ਆ ਇਹਨਾਂ ਨੂੰ ਫਰਲੋ ਕੀਤਾ ਜਾ ਸਕਦਾ ਆ। ਹਸਪਤਾਲ ਦੀ ਜਿਹੜੀ ਸਪੋਕਸਵੂਮਨ ਸੀ ਕੈਲੀ ਸੈਂਚੇਜ਼, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਸੋ ਇਹ ਦੇਖੋ ਕੋਈ ਵੀ ਖਿੱਤਾ ਜਿਹੜਾ ਆ ਇਸ ਕਰੋਨਾ ਵਾਇਰਸ ਤੋਂ ਜਿਹੜਾ ਉਹ ਪ੍ਰਭਾਵਿਤ ਬਚਿਆ ਨਹੀਂ ਆ, ਉਹ ਪ੍ਰਭਾਵਿਤ ਜਿਹੜਾ ਇਸ ਦੇ ਕਰਕੇ ਹੋਇਆ ਆ। ਅਤੇ ਇੱਕ ਹਰਜੋਤ ਸਿੰਘ ਜੀ ਚਿੰਤਾ ਵਾਲੀ ਜਿਹੜੀ ਇਹ ਖਬਰ ਆ ਰਹੀ ਆ, ਡਾਕਟਰਜ਼ ਨੇ ਖਤਰੇ ਦਾ ਘੁੱਗੂ ਜਿਹੜਾ ਆ ਇਹ ਵਜਾਇਆ ਆ। ਉਹ ਕਹਿੰਦੇ ਵੀ ਯੰਗ ਅਤੇ ਮਿਡਲ ਏਜਡ ਯਾਨੀ ਕਿ ਨੌਜਵਾਨ ਅਤੇ ਅਧਖੜ ਉਮਰ ਦੇ ਜਿਹੜੇ ਲੋਕ ਨੇ
ਜਿਹੜੇ ਕਦੀ ਬਿਮਾਰ ਨਹੀਂ ਆ ਜਾਂ ਬਹੁਤ ਘੱਟ ਬਿਮਾਰ ਹੁੰਦੇ ਆ ਕੋਵਿਡ-19 ਤੋਂ ਬਗੈਰ ਵੀ, ਉਹ ਸਟ੍ਰੋਕਸ ਦੇ ਕਰਕੇ ਮਰ ਰਹੇ ਨੇ। ਜਿਹੜੇ ਕਹਿੰਦੇ ਉਮਰ 30s ਤੇ 40s ਦੇ ਵਿੱਚ ਜਿਹੜੇ ਹੈਗੇ 30 ਜਾਂ 40 ਵਾਲੇ ਜਿਹੜੇ ਹੈਗੇ ਨੇ, ਉਹਨਾਂ ਦੇ ਹਾਲਾਤ ਜਿਹੜੇ ਆ ਸਟ੍ਰੋਕ ਦੇ ਕਰਕੇ ਉਹ ਮਰ ਰਹੇ ਹੈਗੇ ਨੇ। ਇਹ ਸਨਾਈ ਬੈਥ ਇਜ਼ਰਾਈਲ ਹਸਪੀਟਲ ਮੈਨਹੈਟਨ ਦੇ ਜਿਹੜੇ ਕੁਝ ਡਾਕਟਰਸ ਆ, ਉਹਨਾਂ ਨੇ ਇਹ ਚਿੰਤਾ ਜਿਹੜੀ ਉਹ ਨਸ਼ਰ ਜਿਹੜੀ ਉਹ ਕੀਤੀ ਹੈਗੀ ਆ। ਅਤੇ ਕਹਿੰਦੇ ਵੀ ਵਾਇਰਸ ਦੇ ਕਰਕੇ ਦੇਖੋ 2.8 ਮਿਲੀਅਨ ਤੋਂ ਵੱਧ ਲੋਕ ਇਨਫੈਕਟ ਹੋਏ ਨੇ ਅਤੇ ਤਕਰੀਬਨ 2 ਲੱਖ ਜਿਹੜੇ ਉਹ ਮਾਰੇ ਗਏ ਨੇ। ਪਰ ਉਸ ਦੇ ਬਾਵਜੂਦ ਵੀ ਜਿਹੜੇ ਲੋਕ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ, ਉਹਨਾਂ ਦੀ ਵੀ ਮਰਨ ਦੀ ਸੰਖਿਆ ਜਿਹੜੀ ਉਹ ਘੱਟ ਨਹੀਂ ਰਹੀ। ਅਤੇ ਕਹਿੰਦੇ ਵੀ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਰਿਹਾ ਆ ਵੀ ਜਿਹੜੇ ਘੱਟ ਬਿਮਾਰ ਨੇ 30-40 ਦੇ ਵਿੱਚ ਜਿਹੜੇ ਹੈਗੇ ਨੇ, ਉਹ ਸਟ੍ਰੋਕਸ ਦੇ ਕਰਕੇ ਜਿਹੜੇ ਉਹ ਮਾਰੇ ਜਾ ਰਹੇ ਨੇ, ਜਾਂ ਤਾਂ ਘਬਰਾਹਟ ਨੇ ਜਾਂ ਕੁਛ ਹੋਰ ਜਿਹੜੀਆਂ ਅੰਡਰਲਾਈਨਿੰਗ ਜਿਹੜੀਆਂ ਹੈਲਥ ਇਸ਼ੂਜ਼ ਉਹਨਾਂ ਨੂੰ ਹੈਗੀਆਂ ਸੀਗੀਆਂ। ਸੋ ਇਹ ਸਾਰਿਆਂ ਨੂੰ ਹੀ, ਜਿੰਨੇ ਵੀ ਨੌਜਵਾਨ ਵੀ ਆ, ਬਜ਼ੁਰਗ ਵੀ ਆ, ਬੱਚੇ ਵੀ ਆ, ਸਾਰਿਆਂ ਨੂੰ ਆਪਣੀ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ ਜੀ। ਅਗਲੀ ਖਬਰ ਜਿਹੜੀ ਕੈਲੀਫੋਰਨੀਆ ਤੋਂ ਹੀ ਆ ਰਹੀ, ਸਾਡੀ ਸਟੇਟ ਤੋਂ। ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰਾਂ ਨੇ ਆਪਣੇ ਜਿਹੜੇ ਵਸਿੰਦੇ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਚੇਤਾਵਨੀ ਦਿੱਤੀ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਲੇ ਆਫ ਹੋਊਗੀ ਅਤੇ ਸਰਵਿਸਿਜ਼ ਜਿਹੜੀਆਂ ਆ ਉਹ ਕੱਟ ਹੋਣਗੀਆਂ, ਕਿਉਂਕਿ $7 ਬਿਲੀਅਨ ਦਾ ਜਿਹੜਾ ਕੈਲੀਫੋਰਨੀਆ ਸਟੇਟ ਨੂੰ ਲੋਸ ਹੋ ਰਿਹਾ ਹੈਗਾ। 482 ਸ਼ਹਿਰ ਕੈਲੀਫੋਰਨੀਆ ਦੇ ਜਿਹੜੇ ਆ, $6.7 ਬਿਲੀਅਨ ਉਹਨਾਂ ਦਾ ਬਜਟ 'ਚ ਘੱਟ ਹੋ ਜਾਣਾ, ਕਿਉਂਕਿ ਜਿਹੜੇ ਹੋਟਲਾਂ ਤੋਂ ਆਉਂਦਾ ਸੀ। ਨੈਪਾ ਦੇ ਵਿੱਚ ਕਹਿੰਦੇ ਵੀ ਬਹੁਤ ਵੱਡੀ ਵਾਈਨ ਇੰਡਸਟਰੀ ਆ, ਲੋਕ ਵਿਜ਼ਟਰ ਬਹੁਤ ਆਉਂਦੇ ਸੀ, ਉੱਥੇ ਲੋਕ ਖਰੀਦਦੇ ਸੀ, ਖਾਂਦੇ ਪੀਂਦੇ ਸੀ, ਰੈਸਟੋਰੈਂਟਾਂ 'ਚ ਜਾਂਦੇ ਸੀ, ਉਹ ਸਾਰਾ ਕੁਛ ਜਿੱਦਾਂ ਉਹ ਘੱਟ ਹੋ ਗਿਆ। $10 ਬਿਲੀਅਨ ਫੈਡਰਲ ਗੌਰਮੈਂਟ ਨੇ ਕੈਲੀਫੋਰਨੀਆ ਨੂੰ ਦਿੱਤਾ ਹੈਗਾ, ਪਰ ਕਹਿੰਦੇ ਗਵਰਨਰ ਨੇ ਕੀ ਕੀਤਾ, ਜਿਹੜੇ 6 ਕੈਲੀਫੋਰਨੀਆ ਦੇ ਵੱਡੇ ਸ਼ਹਿਰ ਹੈਗੇ ਆ ਜਿਨ੍ਹਾਂ ਦੀ ਪੋਪੂਲੇਸ਼ਨ 5 ਲੱਖ ਤੋਂ ਵੱਧ ਆ, ਜਿਨ੍ਹਾਂ 'ਚ ਸੈਨ ਫਰਾਂਸਿਸਕੋ ਵੀ ਆ, ਸੈਨੋਜ਼ੇ ਵੀ ਹੈਗਾ, ਉਹਨਾਂ ਨੂੰ ਐਡੀਸ਼ਨਲ ਜਿਹੜੀ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਹੈਗੀ ਆ। ਪਰ ਕਹਿੰਦੇ ਵੀ ਜਿਹੜੇ ਛੋਟੇ ਸ਼ਹਿਰ ਹੈਗੇ ਆ ਉਹ ਫਿਰ ਜਿਹੜੀ ਆ ਇਸ ਫਾਈਨੈਂਸ਼ੀਅਲ ਏਡ ਤੋਂ ਬਿਨਾਂ ਜਿਹੜੇ ਆ ਉਹ ਰਹਿ ਜਾਣਗੇ, ਅਤੇ ਉਹਨਾਂ ਦੇ ਵਿੱਚ ਹੋ ਸਕਦਾ ਪੁਲਿਸ ਵਾਲੇ, ਫਾਇਰ ਵਾਲੇ, ਹੋਰ ਇੱਦਾਂ ਦੇ ਜਿਹੜੇ ਆ ਪਾਰਕ ਰੇਂਜਰਸ ਆ, ਉਹਨਾਂ ਨੂੰ ਲੇ ਆਫ ਕਰਨਾ ਪਵੇ। ਜੀ। ਉੱਧਰ ਰਾਸ਼ਟਰਪਤੀ ਟਰੰਪ ਨੇ USPS ਜਿਹੜਾ ਯੂਨਾਈਟਿਡ ਸਟੇਟ ਪੋਸਟਲ ਸਰਵਿਸ ਆ, ਉਹਨਾਂ ਨੂੰ ਕਿਹਾ ਵੀ ਉਹ ਕਰੋਨਾ ਵਾਇਰਸ ਦੀ ਜਿਹੜੀ ਉਹਨਾਂ ਨੂੰ ਰਾਹਤ ਦੇਣੀ ਆ ਉਸ ਦੇ ਉੱਤੇ ਰੋਕ ਲਾ ਸਕਦੇ ਆ, ਜੇ ਕਹਿੰਦੇ ਵੀ ਉਹਨਾਂ ਨੇ ਤੁਰੰਤ ਆਪਣੇ ਜਿਹੜੇ ਪੈਕੇਜ ਡਿਲੀਵਰੀ ਦੇ ਪ੍ਰਾਈਸਿਸ ਆ ਉਹਨਾਂ ਨੂੰ ਨਾ ਵਧਾਇਆ, ਜਿਹੜੇ ਔਨਲਾਈਨ ਰੀਟੇਲਰਸ ਆ ਉਹਨਾਂ ਦੇ ਲਈ। ਉਹਨਾਂ ਨੇ ਇੱਕ ਹਿਸਾਬ ਨਾਲ ਮੰਗ ਰੱਖੀ ਆ ਵੀ 4 ਗੁਣਾ ਜਿਹੜੇ ਪ੍ਰਾਈਸਿਸ ਆ ਉਹ ਵਧਾਏ ਜਾਣ USPS ਦੇ ਦੁਆਰਾ। ਹੁਣ ਤੁਸੀਂ ਦੇਖੋ ਇਹਦੇ ਪਿੱਛੇ ਕੀ ਆ, USPS ਜੇ 4 ਗੁਣਾ ਪ੍ਰਾਈਸ ਵਧਾਉਂਦੀ ਆ ਅਤੇ ਜਿਹੜਾ UPS ਤੇ FedEx ਦੇ ਨਾਲੋਂ ਪ੍ਰਾਈਸ ਜਿਹੜੇ ਉਹ ਵੱਧ ਜਾਣਗੇ। ਲੋਕ USPS ਨੂੰ ਕਿਉਂ ਵਰਤਦੇ ਨੇ? ਕਿਉਂਕਿ ਇਹਨਾਂ ਦੇ ਸਭ ਤੋਂ ਘੱਟ ਜਿਹੜੇ ਡਿਲੀਵਰੀ ਦੇ ਜਿਹੜੇ ਚਾਰਜਿਸ ਆ ਉਹ ਹੈਗੇ ਆ, ਅਤੇ ਜੇ ਇਸ ਤਰੀਕੇ ਦੇ ਨਾਲ USPS ਆਪਣੇ ਪ੍ਰਾਈਸਿਸ ਨੂੰ ਵਧਾਉਂਦੀ ਆ, ਅਤੇ ਜਿਹੜੀਆਂ ਕਾਰਪੋਰੇਟ ਕੰਪਨੀਆਂ ਨੇ UPS ਅਤੇ FedEx, ਉਹਨਾਂ ਦਾ ਮਾਰਕੀਟ ਸ਼ੇਅਰ ਆਟੋਮੈਟਿਕਲੀ ਵਧੂਗਾ। ਲੋਕਾਂ ਨੇ ਕਹਿਣਾ ਵੀ USPS ਤੋਂ ਹੀ ਜੇ ਕਰਾਉਣਾ ਆ ਅਤੇ ਜੇ ਪੈਸੇ ਵੀ ਉਹਨਾਂ ਤੋਂ ਜ਼ਿਆਦਾ ਦੇਣੇ ਆ, ਅਤੇ ਰਾਦਰ ਦੈਨ ਆਪਾਂ UPS ਜਾਂ FedEx ਤੋਂ ਜਿਹੜਾ ਉਹ ਕਰਾਉਂਦੇ ਆ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਦੇਖੀ ਗਈ ਆ। ਸੋ ਇਸ ਦੇ ਉੱਤੇ ਇੱਕ ਜਿਹੜੇ ਕੋਲੰਬੀਆ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਦੇ ਡਾਇਰੈਕਟਰ ਮਾਰਕ ਕੋਹਨ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਆਈਡੀਆ ਆ ਰਾਸ਼ਟਰਪਤੀ ਟਰੰਪ ਦੇ ਦੁਆਰਾ ਵੀ USPS ਵਾਲ ਆਪਣੇ 4 ਗੁਣਾ ਪ੍ਰਾਈਸਿਸ ਜਿਹੜੇ ਵਧਾਉਣ, ਇਹ ਬੜਾ ਹੀ ਇੱਕ ਮੂਰਖਤਾ ਭਰਾ ਜਿਹੜਾ ਆਈਡੀਆ ਹੈਗਾ, ਇਹ ਉਹਨਾਂ ਨੇ ਜਿਹੜਾ ਇਹ ਕੋਟ ਹੈਗਾ ਆ। ਸੋ ਇਹ ਹੁਣ ਜੇ ਇਸ ਤਰੀਕੇ ਦੇ ਨਾਲ ਹੁੰਦਾ ਆ ਤਾਂ ਇਹ ਸਿਚੁਏਸ਼ਨ ਬੈਡ ਆਊਗੀ। ਉੱਦਾਂ ਉਹਨਾਂ ਨੇ USPS ਦੇ ਵਰਕਰਸ, ਉਹਨਾਂ ਸਾਰਿਆਂ ਦੇ ਹੱਕ ਦੇ ਵਿੱਚ ਟਵੀਟ ਅੱਜ ਉੱਦਾਂ ਰਾਸ਼ਟਰਪਤੀ ਟਰੰਪ ਨੇ ਕੀਤਾ ਸੀਗਾ, ਪਰ ਨਾਲ ਇਹ ਵੀ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਪੋਸਟਲ ਸਰਵਿਸ ਆ ਉਹ ਇੱਕ ਮਜ਼ਾਕ ਆ, ਇਜ਼ ਏ ਜੋਕ। ਅਤੇ ਨਾਲ ਆਪਣੇ ਉਹਨਾਂ ਨੇ ਪ੍ਰਾਈਸਿਸ ਵਧਾਉਣ ਦੇ ਲਈ ਆਖਿਆ ਵੀ ਕਹਿੰਦੇ ਜੇ ਪ੍ਰਾਈਸ ਉਹ ਨਹੀਂ ਵਧਾਉਣਗੇ ਤਾਂ ਹੁਣ ਫਿਰ ਅਦਰਵਾਈਜ਼ ਜਿਹੜਾ ਕਰੋਨਾ ਵਾਇਰਸ ਦਾ ਏਡ ਪੈਕੇਜ ਆ ਉਹ ਇਹਨਾਂ ਨੂੰ ਜਿਹੜਾ ਉਹ ਨਹੀਂ ਦਿੱਤਾ ਜਾਊਗਾ। ਇਹ ਹੁਣ ਕਾਫੀ ਦੇਖਣ ਵਾਲੀ ਆ, ਅਤੇ ਹੁਣ ਦੇਖਦੇ ਹਾਂ ਵੀ ਇਸ ਦੇ ਉੱਤੇ ਹੋਰ ਕਿੱਦਾਂ ਦੀ ਪੋਲੀਟਿਕਸ, ਤਾਂ ਹੋਰ ਕਿੱਦਾਂ ਦੇ ਜਿਹੜੀ ਬਿਆਨਬਾਜ਼ੀ ਆ ਆਲੇ ਦੁਆਲੇ ਜਿਹੜੀਆਂ ਹੁਣ ਨੂੰ ਸੁਣਨ ਨੂੰ ਮਿਲਦੀ ਆ। ਅਗਲੀ ਖਬਰ ਵੀ ਆਪਣੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ। ਕੈਲੀਫੋਰਨੀਆ ਦੇ ਲਾ ਮੇਕਰ ਜਿਹੜੇ ਆ ਹੁਣ ਵਾਪਸ ਜਿਹੜੇ ਆ ਅਸੈਂਬਲੀ ਦੇ ਵਿੱਚ ਜਾਣਗੇ। ਸਟੇਟ ਅਸੈਂਬਲੀ ਜਿਹੜੀ ਆ ਕਨਵੀਨ ਹੋਣ ਜਾ ਰਹੀ ਆ, ਪਰ ਕਹਿੰਦੇ ਵੀ ਜਦੋਂ ਉਹ ਜਾਣਗੇ ਉਹਨਾਂ ਤੋਂ ਪਹਿਲਾਂ ਸਾਰਿਆਂ ਦੇ ਕਰੋਨਾ ਵਾਇਰਸ ਦੀ ਟੈਸਟਿੰਗ ਕੀਤੀ ਜਾਊਗੀ। ਇਹ ਗਵਰਨਰ ਜਿਹੜੇ ਗੈਬਨ ਨਿਊਸਮ ਆ ਉਹਨਾਂ ਨੇ ਇਹ ਕਿਹਾ ਹੈਗਾ ਆ। ਸੋ ਕੈਲੀਫੋਰਨੀਆ ਦੇ ਵਿੱਚ ਗਵਰਨਰ ਸਾਹਿਬ ਕਹਿੰਦੇ ਸੀ ਵੀ ਅਸੀਂ ਕਾਫੀ ਵੱਡੀ ਗਿਣਤੀ ਜਿਹੜੀ ਆ ਟੈਸਟਾਂ ਦੀ ਵਧਾ ਰਹੇ ਹਾਂ, ਪਰ ਅੱਜ ਦੀ ਡੇਟ ਤੱਕ 16,000 ਟੈਸਟ ਪਰ ਡੇ ਹੋ ਰਹੇ ਆ, ਪਰ ਉਹ ਆਸ ਕਰ ਰਹੇ ਆ ਵੀ ਆਉਣ ਵਾਲੇ ਦਿਨਾਂ 'ਚ 60,000 ਤੋਂ ਲੈ ਕੇ 80,000 ਤੱਕ ਜਿਹੜੇ ਟੈਸਟ ਆ ਕੈਲੀਫੋਰਨੀਆ 'ਚ ਹੋਣੇ ਚਾਹੀਦੇ ਹੈਗੇ ਆ। ਜੀ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ, ਅਤੇ ਨਾਲ ਹੀ ਇੱਕ ਵਾਰੀ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ, ਕੱਲ੍ਹ ਨੂੰ ਜਿਹੜਾ ਸਵੇਰੇ 9 ਤੋਂ 10 ਵਜੇ ਵਾਲਾ
ਅਪਡੇਟ ਅਮਰੀਕਾ ਪ੍ਰੋਗਰਾਮ ਆ, ਉਸ ਦੇ ਵਿੱਚ ਇਮੀਗ੍ਰੇਸ਼ਨ ਦੀ ਵਿਸ਼ੇਸ਼ ਗੱਲਬਾਤ ਹੋਊਗੀ। ਆਪਣੇ ਨਾਲ ਅਟਾਰਨੀ ਜਗਬੀਰ ਸਿੰਘ ਜਿਹੜੇ ਆ ਉਹ ਜੁੜਨਗੇ ਅਤੇ ਇਮੀਗ੍ਰੇਸ਼ਨ ਦੇ ਸਵਾਲਾਂ ਦੇ ਜਵਾਬ ਆਪਾਂ ਨੂੰ ਉਹ ਦੇਣਗੇ। ਨਵਾਂ ਜਿਹੜਾ ਇਮੀਗ੍ਰੇਸ਼ਨ ਦਾ ਆਰਡਰ ਹੈਗਾ, ਐਗਜ਼ੈਕਟਿਵ ਆਰਡਰ ਆ, ਉਸ ਦੇ ਵਿੱਚ ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜੀ ਇਮੀਗ੍ਰੇਸ਼ਨ ਦੇ ਉੱਤੇ 60 ਦਿਨਾਂ ਦੇ ਲਈ ਰੋਕ ਲਾਈ ਆ, ਉਹ ਕਿਸ ਕਿਸ ਦੇ ਉੱਤੇ ਅਸਰ ਕਰੂਗੀ, ਕੌਣ ਕੌਣ ਉਸ ਦੇ ਵਿੱਚੋਂ ਉਹਨਾਂ ਦਾ ਬਚਾਅ ਹੋਇਆ ਹੈ, ਉਸ ਦੇ ਬਾਰੇ ਜਾਣਕਾਰੀ ਦੇਣਗੇ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਜਿਹੜੇ ਉਹ ਦੇਣਗੇ। ਸੋ ਸਵੇਰੇ 9 ਤੋਂ 10 ਵਜੇ ਤੱਕ ਜ਼ਰੂਰ ਪ੍ਰੋਗਰਾਮ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਵਾਲਾ ਜਿਹੜਾ ਸਾਰੇ ਜਣੇ ਸੁਣਨਾ ਆ ਉਹ ਭੁੱਲਿਓ ਨਾ ਜੀ। ਅਗਲੀ ਖਬਰ ਵੱਲ ਚਲੀਏ। ਜਿਹੜਾ ਇਹ ਸਾਰੇ ਕਾਸੇ ਦੇ ਵਿੱਚ ਸਭ ਤੋਂ ਵੱਧ ਮੌਤਾਂ ਜਿਹੜੀਆਂ ਆ ਕੋਵਿਡ-19 ਦੇ ਨਾਲ ਨਰਸਿੰਗ ਹੋਮਸ ਦੇ ਵਿੱਚ ਹੋਈਆਂ ਆ। ਸੋ ਅਨਫੋਰਚੂਨੇਟ ਪਾਰਟ ਇਹ ਆ, ਈਵਨ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਦੀਆਂ ਨਰਸਿੰਗ ਹੋਮਸ 'ਚ ਮੌਤਾਂ ਹੋਈਆਂ ਉਹਨਾਂ ਦੇ ਨਾਮ ਹੀ ਨਹੀਂ ਜਿਹੜੇ ਆ ਸਟੇਟ ਆਫੀਸ਼ੀਅਲ ਡਿਸਕਲੋਜ਼ ਕਰ ਰਹੇ। ਕੈਲੀਫੋਰਨੀਆ ਦੇ ਵਿੱਚ 1500 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਆ, ਜਿਹਦੇ ਵਿੱਚੋਂ ਕਹਿੰਦੇ ਵੀ ਸੈਂਤਾ ਕਲਾਰਾ ਕਾਉਂਟੀ ਦਾ ਜਿਹੜਾ ਡਾਟਾ ਆ 30% ਸੈਂਤਾ ਕਲਾਰਾ ਕਾਉਂਟੀ 'ਚ ਜਿਹੜੀਆਂ ਮੌਤਾਂ ਹੋਈਆਂ ਉਹ ਨਰਸਿੰਗ ਹੋਮ ਦੇ ਵਿੱਚ ਹੋਈਆਂ ਹੈਗੀਆਂ, ਜਿੱਥੇ ਬਜ਼ੁਰਗ ਰਹਿੰਦੇ ਹੈਗੇ ਆ। ਪਰ ਹਜੇ ਤੱਕ ਜਿਹੜੇ ਨਾਮ ਆ ਉਹ ਨਹੀਂ ਰਿਲੀਜ਼ ਕੀਤੇ ਗਏ। ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਪਾਂ ਦੇਖਦੇ ਸੀਗੇ ਫੋਸਟਰ ਫਾਰਮ ਦੇ ਜਿਹੜੇ ਲੋਕ ਸੀ ਉਹਨਾਂ ਨੇ ਬਹੁਤ ਜ਼ਿਆਦਾ ਕੰਪਲੇਂਟ ਕੀਤੀ। ਇੱਦਾਂ ਹੀ ਜਿਹੜੇ ਸਮਿਥ ਫੀਲਡ ਜਿਹੜੀ ਮੀਟ ਇੰਡਸਟਰੀ ਆ ਉਹਨਾਂ ਦੇ ਲੋਕਾਂ ਨੇ ਵੀ ਬੜੀ ਕੰਪਲੇਂਟ ਕੀਤੀ। ਉੱਥੇ ਤਾਂ ਆਪਾਂ ਦੇਖਿਆ ਵੀ ਉਹਨਾਂ ਨੂੰ ਤਾਂ ਬੰਦ ਹੀ ਕਰਨਾ ਪਿਆ। ਰੀਜ਼ਨ ਉਸ ਦੇ ਵਿੱਚ ਇਹ ਸੀਗਾ ਵੀ ਬਹੁਤ ਸਾਰੇ ਲੋਕ ਉਸ ਦੇ ਕਰਕੇ ਪੀੜਤ ਜਿਹੜੇ ਕਰੋਨਾ ਵਾਇਰਸ ਤੋਂ ਹੋ ਗਏ। ਇਨਫੈਕਟ 2 ਮੌਤਾਂ ਵੀ ਹੋਈਆਂ। ਅਤੇ ਹੁਣ ਇਹ ਲੇਟੈਸਟ ਖਬਰ ਆ ਰਹੀ ਹੈ ਵੀ ਉਹਨਾਂ ਦੇ ਜਿਹੜੇ ਵਰਕਰਸ ਆ ਉਹਨਾਂ ਦੇ ਦੁਆਰਾ ਇਸ ਕੰਪਨੀ ਦੇ ਅਗੇਂਸਟ ਲਾਸੂਟ ਫਾਈਲ ਕੀਤਾ ਗਿਆ ਆ। ਇਸ ਮੀਟ ਪੈਕਿੰਗ ਪਲਾਂਟ ਜਿਹੜੀ ਮਿਲਾਨ ਦੇ ਵਿੱਚ ਜਿਹੜੀ ਹੈਗੀ ਆ, ਵੀ ਕਹਿੰਦੇ ਵੀ ਵਰਕਿੰਗ ਕੰਡੀਸ਼ਨ ਜਿਹੜੀਆਂ ਇਸ ਫੈਸਿਲਿਟੀ ਦੇ ਵਿੱਚ ਉਹਦੇ ਕਰਕੇ ਕਰੋਨਾ ਵਾਇਰਸ ਆ ਉੱਥੇ ਵਰਕਰਸ ਦੇ ਵਿੱਚ ਜਿਹੜਾ ਉਹ ਫੈਲਿਆ। ਅਤੇ CDC ਦੀਆਂ ਜਿਹੜੀਆਂ ਗਾਈਡਲਾਈਨਸ ਆ ਉਸ ਦੇ ਖਿਲਾਫ ਉਹਨਾਂ ਨੇ ਉਸ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕਰਾਇਆ। ਮਜ਼ੂਰੀ ਦੇ ਵਿੱਚ ਇੱਕ ਅਣਪਛਾਤੇ ਅਨੋਨਮਸ ਗੁਪਤ ਜਿਹੜੇ ਇੱਕ ਸਮਿਥ ਫੀਲਡ ਵਰਕਰ ਹੈਗੇ ਆ ਉਹਨਾਂ ਨੇ, ਅਤੇ ਨਾਲ ਰੂਰਲ ਕਮਿਊਨਿਟੀ ਵਰਕਰਸ ਅਲਾਇੰਸ ਆ ਉਹਨਾਂ ਦੇ ਵਕੀਲਾਂ ਦੇ ਦੁਆਰਾ ਇਸ ਮੀਟ ਪੈਕਿੰਗ ਕੰਪਨੀ ਦੇ ਖਿਲਾਫ ਜਿਹੜਾ ਲਾਸੂਟ ਫਾਈਲ ਕੀਤਾ ਸੀਗਾ। ਸੋ ਅਜੇ ਵੀ ਜਿਹੜੀਆਂ ਕੰਪਨੀਆਂ ਨਹੀਂ ਜਿਹੜੀਆਂ ਉਹ ਮੰਨ ਰਹੀਆਂ ਜਾਂ ਨਹੀਂ ਸੇਫ ਵਰਕਿੰਗ ਕੰਡੀਸ਼ਨਸ ਪ੍ਰੋਵਾਈਡ ਕਰ ਰਹੀਆਂ, ਉਹਨਾਂ ਦੇ ਖਿਲਾਫ ਫਿਰ ਅਖੀਰਲੀ ਚਾਰਾ ਤਾਂ ਜਿਹੜਾ ਵਰਕਰਸ ਦੇ ਕੋਲ ਇਹੀ ਜਿਹੜਾ ਉਹ ਬਚੂਗਾ। ਸੋ ਇਹ ਹੁਣ ਕਾਫੀ ਇਹਨਾਂ ਦੇ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਮਿਥ ਫੀਲਡ ਦੇ ਲਈ ਕਾਫੀ ਘਾਤਕ ਸਾਬਤ ਹੋ ਸਕਦਾ ਆ। ਅੱਜ ਦੇ ਜੇ ਆਪਾਂ ਜ਼ਮਾਨੇ 'ਚ ਦੇਖੀਏ ਉੱਦਾਂ ਵੀ ਜੇ ਉਹਨਾਂ ਦੀਆਂ ਮੀਟ ਪੈਕਿੰਗ ਜਿਹੜੀ ਉਹ ਬੰਦ ਹੋ ਰਹੀ ਆ, ਇੰਨੇ ਲੋਕ ਜਿਹੜੇ ਆ ਉਸ ਦੇ ਕਰਕੇ ਪੀੜਤ ਹੋਏ, ਤਾਂ ਤੁਸੀਂ ਦੇਖੋ ਵਰਕਰ ਕੌਮ ਵੀ ਕਿਸ ਪਾਸੇ ਨੂੰ ਜਾਣੀ ਹੈ ਇਹਨਾਂ ਦੀ, ਵੀ ਕੀ ਜਿਹੜਾ ਕਿੱਥੇ ਤੱਕ ਜਾਊਗਾ। ਕਿਉਂਕਿ ਇਨ ਦੀ ਐਂਡ ਜੇ ਪ੍ਰੂਵ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਇੰਪਲੋਈ ਵੀ ਉੱਥੇ ਹੀ ਜਿਹੜਾ ਕਰੋਨਾ ਵਾਇਰਸ ਉਹਨਾਂ ਨੂੰ ਹੋਇਆ ਉੱਥੇ ਹੀ ਗਾਂ ਦਾ ਗਾਂ ਫੈਲਾਇਆ ਹੋਇਆ, ਅਤੇ ਹੈਲਥ ਡਿਪਾਰਟਮੈਂਟ ਵਾਲੇ ਉਹ ਵੀ ਇਹਨਾਂ ਦੇ ਉੱਤੇ ਸ਼ਿਕੰਜਾ ਕੱਸਣਗੇ, ਅਤੇ ਬਾਕੀ ਜਿਹੜੀਆਂ ਅਦਾਲਤਾਂ ਆ ਉਹ ਵੀ ਇਹਨਾਂ ਦੇ ਉੱਤੇ ਹੋਰ ਸ਼ਿਕੰਜਾ ਕੱਸ ਸਕਦੀਆਂ। ਸੋ ਜਿਹੜੇ ਵੀ ਅਨਸੇਫ ਵਰਕਿੰਗ ਕੰਡੀਸ਼ਨਸ ਪ੍ਰੋਵਾਈਡ ਕਰ ਰਹੇ ਨੇ ਉਹਨਾਂ ਦੇ ਲਈ ਇਹ ਇੱਕ ਚੇਤਾਵਨੀ ਜਿਹੜੀ ਉਹ ਜ਼ਰੂਰ ਸਾਹਮਣੇ ਹੈਗੀ ਆ ਜੀ। ਇਸੇ ਤਰ੍ਹਾਂ ਜਿਹੜੀ ਐਮਾਜ਼ੋਨ ਆ, ਐਮਾਜ਼ੋਨ ਦੇ ਇੰਪਲਾਈਜ਼ ਨੇ ਬਹੁਤ ਵੱਡੀ ਗਿਣਤੀ 'ਚ ਸਿੱਕ ਆਊਟ ਰੈਲੀ ਕੀਤੀ ਹੈਗੀ ਆ। ਸੋ ਹੁਣ ਐਮਾਜ਼ੋਨ ਵਾਲੇ ਕਹਿੰਦੇ ਵੀ ਅਸੀਂ ਜਿਹੜੇ ਸਿੱਕ ਲੀਵ ਜਿਹੜੇ ਲੈਂਦੇ ਆ ਉਹਨਾਂ ਦੇ ਲਈ ਜਿਹੜਾ ਰੂਲ ਆ ਉਹ ਵੀ ਚੇਂਜ ਕਰਨ ਜਾ ਰਹੇ ਹੈਗੇ ਆ। 8 ਲੱਖ ਦੇ ਕਰੀਬ ਜਿਹੜੇ ਲੋਕ ਆ ਉਹ ਐਮਾਜ਼ੋਨ ਦੇ ਲਈ ਕੰਮ ਕਰਦੇ ਆ। ਉਹ ਕਹਿੰਦੇ ਸਾਡੀਆਂ ਉੱਥੇ ਕੰਡੀਸ਼ਨਸ ਜਿਹੜੀਆਂ ਆ ਕੰਮ ਕਰਨ ਵਾਲੀਆਂ ਵਾਲੀਆਂ ਗੁੱਡ ਨਹੀਂ ਹੈਗੀਆਂ, ਬਹੁਤ ਹੀ ਜਿੱਦਾਂ ਤੇਜ਼ੀ ਦੇ ਨਾਲ ਕੰਮ ਕਰਾਇਆ ਜਾਂਦਾ ਹੈਗਾ ਆ, ਸੋਸ਼ਲ ਡਿਸਟੈਂਸ ਦੀ ਪ੍ਰੋਬਲਮ ਆ ਰਹੀ ਹੈਗੀ ਆ। ਸੋ ਕਈ ਜਿਹੜੇ ਇੰਪਲਾਈ ਆ ਉਹ ਡਰਦੇ ਜਾਣਾ ਨਹੀਂ ਚਾਹੁੰਦੇ ਏਜ ਨੂੰ ਦੇਖਦੇ ਹੋਏ। ਸੋ ਉਹਨਾਂ ਨੂੰ ਕਹਿੰਦੇ ਵੀ ਧੱਕੇ ਨਾਲ ਵੀ ਸੱਦਿਆ ਜਾਂਦਾ ਹੈਗਾ। ਸੋ ਇਹ ਕਾਫੀ ਜਿਹੜਾ ਰੌਲਾ ਪਿਆ ਸੀ, ਲਾਈਵ ਸਟਰੀਮ ਵੀ ਹੋਈ। ਸੋ ਹੁਣ ਦੇਖਦੇ ਆਉਣ ਵਾਲੇ ਦਿਨਾਂ 'ਚ ਜਿਹੜਾ ਐਮਾਜ਼ੋਨ ਆ ਇਹਦੇ ਉੱਤੇ ਜਿਹੜਾ ਕੀ ਆਪਣਾ ਫੈਸਲਾ ਆਉਂਦਾ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਰਾਸ਼ਟਰਪਤੀ ਟਰੰਪ ਨੇ ਜਿਹੜਾ ਕੱਲ੍ਹ ਲਾਈਜ਼ੋਲ ਕਲੋਰੈਕਸ ਡਿਸਇਨਫੈਕਟੈਂਟ ਸਰੀਰ ਦੇ ਵਿੱਚ ਜਿਹੜਾ ਉਹ ਪਾਉਣ ਦੀ ਸਲਾਹ ਜਿਹੜੀ ਦਿੱਤੀ ਸੀ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਕਾਫੀ ਜ਼ਿਆਦਾ ਤੋਏ ਜਿਹੜੀ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਅੱਜ ਜਦ ਦੁਬਾਰਾ ਉਸ ਦੇ ਬਾਰੇ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਵੀ ਮੈਂ ਮਜ਼ਾਕ ਜਾਂ ਸਾਰਕਜ਼ਮ ਦੇ ਵਿੱਚ ਇਹ ਜਿਹੜੀ ਚੀਜ਼ ਕਹਿ ਰਹੇ ਸੀਗੇ। ਪਰ ਇਸ ਦੇ ਕਰਕੇ ਜਿਹੜੀ ਹਰਜੋਤ ਸਿੰਘ ਜੀ ਉਹਨਾਂ ਦੀ ਕਹਿ ਲਓ ਵੀ ਜਿਹੜੀ ਕੋਈ ਪੋਜ਼ੀਟਿਵ ਇਮੇਜ ਕਿਸੇ ਮਨਾਂ ਦੇ ਵਿੱਚ ਜਿਹੜੀ ਬਣੀ ਸੀ ਉਸ ਦੇ ਉੱਤੇ ਕਾਫੀ ਜਿਹੜਾ ਪਾਣੀ ਫਿਰਿਆ ਹੋ ਸਕਦਾ ਆ ਵੀ ਕਿਉਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਡਾਕਟਰਾਂ ਦੀ ਸਲਾਹ ਜਿਹੜੀਆਂ ਉਹ ਨਹੀਂ ਮੰਨ ਰਹੇ ਅਤੇ ਕਿਉਂ ਐਕਸਪਰਟਸ ਨੂੰ ਜਿਹੜਾ ਉਹ ਨਹੀਂ ਜਿਹੜਾ ਸੁਣਦੇ। ਨੋ ਡਾਊਟ ਹਰ ਇੱਕ ਦੇ ਆਪੋ ਆਪਣੇ ਜਿਹੜੇ ਵਿਚਾਰ ਹੋ ਸਕਦੇ, ਪਰ ਬਤੌਰ ਲੀਡਰ ਜਿਹੜਾ ਜਦੋਂ ਤੁਸੀਂ ਲੋਕਾਂ ਨੂੰ ਕੋਈ ਚੀਜ਼ ਦੱਸਣੀ ਆ
ਤਾਂ ਉਸ ਦੇ ਵਿੱਚ ਤੁਸੀਂ ਜ਼ਰੂਰ ਜਾਂਚ ਪੜਤਾਲ ਕਰਕੇ ਜਿਹੜੀ ਉਹ ਦੱਸਣੀ ਚਾਹੀਦੀ ਆ। ਮੈਂ ਕਹਾਂ ਹੋਰ ਗੱਲ ਆ, ਰਾਸ਼ਟਰਪਤੀ ਟਰੰਪ ਕਹਿਣ ਹੋਰ ਗੱਲ। ਇਹ ਦੋਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਜਿਹੜਾ ਫ਼ਰਕ ਹੁੰਦਾ, ਕਿਉਂਕਿ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਲੋਕ ਇਹਨਾਂ ਦੇ ਕਹੇ, ਲੀਡਰਾਂ ਦੇ ਕਹੇ ਕਈ ਚੀਜ਼ਾਂ ਜਿਹੜੀਆਂ ਉਹ ਉਸੇ ਤਰੀਕੇ ਦੇ ਨਾਲ ਕਰਦੇ ਵੀ ਨੇ। ਸੋ ਜ਼ਰੂਰ ਉਹਨਾਂ ਨੂੰ ਜਿਹੜਾ ਧਿਆਨ ਦੇ ਨਾਲ ਜਿਹੜੇ ਅਜਿਹੇ ਬਿਆਨ ਜਿਹੜੇ ਉਹ ਦੇਣੇ ਚਾਹੀਦੇ ਨੇ। ਬਿਲਕੁਲ। ਅਗਲੀ ਖਬਰ ਜਿਹੜੀ ਆ WHO ਨਾਲ ਰਿਲੇਟਡ ਹੈਗੀ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਵੈਕਸੀਨੇਸ਼ਨ ਦੇ ਉੱਤੇ ਤੇ ਨਾਲ ਜਿਹੜੀ ਆ ਕਰੋਨਾ ਵਾਇਰਸ ਦੀ ਜਿਹੜੀ ਆ ਦਵਾਈ ਉਹਦੇ ਤੇ ਕੰਮ ਕਰ ਰਹੀ ਆ, ਪਰ USA ਵਾਲੇ ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਉਹਨਾਂ ਦੇ ਨਾਲ ਕੋਈ ਕੋਆਪਰੇਸ਼ਨ ਨਹੀਂ ਕਰਾਂਗੇ। ਜੀ, ਉਹਨਾਂ ਨੇ ਫਿਰ ਮੁੜ ਦੁਹਰਾਇਆ ਆ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਚੇਂਜ WHO ਦੇ ਵਿੱਚ ਦੇਖਣਾ ਚਾਹੁੰਦੇ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਹੀ ਜੇ ਮਨ ਮੁਤਾਬਕ ਹੋਇਆ ਤਾਂ ਫਿਰ ਹੀ ਜਿਹੜੀ ਫੰਡਿੰਗ ਆ ਉਹ ਦੁਬਾਰਾ WHO ਨੂੰ ਦੇਣੀ ਆ ਉਹ ਸ਼ੁਰੂ ਕੀਤੀ ਜਾਊਗੀ। ਉੱਧਰ ਜਿਹੜੀ ਹਰਜੋਤ ਸਿੰਘ ਜੀ USS ਥੀਓਡੋਰ ਰੂਜ਼ਵੈਲਟ ਜਿਹੜਾ ਸਮੁੰਦਰੀ ਜੰਗੀ ਬੇੜਾ ਸੀਗਾ, ਉਹਨਾਂ ਦੇ ਜਿਹੜੇ ਕਪਤਾਨ ਆ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਜਿਹੜੇ ਕੰਮ ਕਰ ਰਹੇ ਸੀ ਉਸ ਅਹੁਦੇ ਤੋਂ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਸੀਗਾ। ਪਰ ਅੱਜ ਜਿਹੜੀ US ਨੇਵੀ ਆ ਉਹਨਾਂ ਨੇ ਇਹ ਰਿਕਮੈਂਡੇਸ਼ਨ ਦਿੱਤੀ ਆ, ਇਹ ਉਹਨਾਂ ਨੇ ਸੁਝਾਅ ਦਿੱਤਾ ਆ ਵੀ ਇਹਨਾਂ ਨੂੰ ਮੁੜ ਬਹਾਲ ਜਿਹੜਾ ਉਹ ਕੀਤਾ ਜਾਵੇ ਅਤੇ ਇਹਨਾਂ ਨੂੰ ਮੁੜ ਦੁਬਾਰਾ ਇਸ ਦੇ ਜਿਹੜੇ ਕੈਪਟਨ ਆ ਉਸ ਨੂੰ ਲਾਇਆ ਜਾ ਸਕਦਾ ਆ। ਇਹਨਾਂ ਦੀ ਜਿਹੜੀ ਕਰੂ ਸੀਗੀ, ਸੇਲਰ ਸੀਗੇ ਨੇਵੀ ਦੇ ਇਸ USS ਥੀਓਡੋਰ ਰੂਜ਼ਵੈਲਟ ਦੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਰੋਨਾ ਵਾਇਰਸ ਫੈਲਿਆ ਸੀ ਅਤੇ ਇਹ ਚਿੱਠੀ ਜਿਹੜੀ ਉਹ ਲੀਕ ਹੋ ਗਈ ਸੀ। ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ US ਨੇਵੀ ਦੇ ਜਿਹੜੇ ਸਕੱਤਰ ਸੀਗੇ ਉਹਨਾਂ ਨੇ ਕਾਫੀ ਜਿਹੜੇ ਇਹਨਾਂ ਨੂੰ ਮੰਦਾ ਵੀ ਬੋਲਿਆ ਸੀ। ਉਸ ਤੋਂ ਬਾਅਦ ਦੇ ਵਿੱਚ ਉਹ ਅਸਤੀਫਾ ਵੀ ਜਿਹੜਾ ਉਹ ਦੇ ਗਏ ਸੀਗੇ। ਸੋ ਹੁਣ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ ਵੀ ਇਹਨਾਂ ਨੂੰ ਕਦੋਂ ਜਿਹੜਾ ਦੁਬਾਰਾ ਮੁੜ ਬਹਾਲ ਕੀਤਾ ਜਾ ਸਕਦਾ ਹੈ ਅਤੇ ਮੁੜ ਡਿਊਟੀ 'ਤੇ ਉਹ ਕਦੋਂ ਆਉਣਗੇ। ਜੀ, ਅਗਲੀ ਖਬਰ ਜਿਹੜੀ ਆ ਕਹਿੰਦੇ ਪਈ ਚਾਈਨਾ ਵਾਲਿਆਂ ਨੇ ਜਦੋਂ ਉਹਨਾਂ ਦੀ ਪਹਿਲੀ ਵੇਵ ਚੱਲੀ ਸੀ ਕਰੋਨਾ ਵਾਇਰਸ ਕੇਸਿਸ ਦੀ, ਉਹ ਕਹਿੰਦੇ ਇੰਨਾ ਝੂਠ ਬੋਲਿਆ ਵੀ ਉਹ ਜਿੰਨੇ ਵੀ ਉਹਨੀ ਕੇਸ ਰਿਪੋਰਟ ਹੋਏ ਆ ਉਹ ਤੋਂ 4 ਗੁਣਾ ਜ਼ਿਆਦਾ ਹੋ ਸਕਦੇ ਹੈਗੇ ਆ। ਇਹ ਨਵਾਂ ਜਿਹੜਾ ਡਾਟਾ ਆ ਪੂਰੇ ਦੁਨੀਆ ਦੇ ਕਈ ਸਾਇੰਟਿਸਟ ਆ ਉਹਨਾਂ ਨੇ ਜਿਹੜਾ ਇਹ ਇਕੱਠਾ ਕੀਤਾ ਆ ਵੀ ਚਾਈਨਾ ਵਾਲੇ ਇੰਨਾ ਜ਼ਿਆਦਾ ਜਿਹੜਾ ਝੂਠ ਬੋਲ ਰਹੇ ਸੀ, ਉਹਦੇ ਕਰਕੇ ਕੀ ਹੋਇਆ ਵੀ ਜਿਹੜੀ ਪੂਰੀ ਦੁਨੀਆ ਆ ਉਹ ਇੰਨੀ ਪ੍ਰਿਪੇਅਰ ਨਹੀਂ ਕਰ ਸਕੀ। ਅਤੇ ਹੁਣ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ ਵੀ ਕਿੰਨਾ ਜ਼ਿਆਦਾ USA 'ਚ, ਇਟਲੀ, ਸਪੇਨ, ਯੂਰਪ ਪੂਰੇ ਦੇ ਵਿੱਚ ਜਿਹੜਾ ਆ ਹਾਹਾਕਾਰ ਕਰੋਨਾ ਵਾਇਰਸ ਨੇ ਮਚਾਈ ਹੋਈ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਲੂਜ਼ੀਆਨਾ ਤੋਂ, ਇਹ ਜਿਹੜੀ ਖਬਰ ਆ ਰਹੀ ਉੱਥੋਂ ਦੇ ਜਿਹੜੇ ਰਿਪਬਲਿਕਨ ਸੈਨੇਟਰ ਬਿਲ ਕੈਸਿਡੀ, ਜਿਹੜੇ ਕਿ ਖੁਦ ਪੇਸ਼ੇ ਵਜੋਂ ਪਹਿਲਾਂ ਡਾਕਟਰ ਵੀ ਜਿਹੜੇ ਉਹ ਰਹੇ ਆ, ਉਹਨਾਂ ਨੇ ਸਪੋਰਟ ਜਿਹੜੀ ਆ ਇੱਕ ਹਿਸਾਬ ਦੇ ਨਾਲ ਬਾਈਪਾਰਟੀਜ਼ਨ ਸਪੋਰਟ ਕੀਤੀ ਆ ਵੀ ਜੇ ਲੂਜ਼ੀਆਨਾ ਨੂੰ ਆਪਾਂ ਦੁਬਾਰਾ ਖੋਲ੍ਹਣਾ ਆ ਅਤੇ ਆਪਾਂ ਗੋ ਸਲੋ ਅਪਰੋਚ ਜਿਹੜੀ ਉਹ ਲੈ ਕੇ ਜਾਣੀ ਆ, ਕਿਉਂਕਿ ਆਪਾਂ ਦੇਖਿਆ ਵੀ ਹੋਰ ਕਈ ਸੂਬਿਆਂ ਦੇ ਵਿੱਚ ਖਾਸ ਕਰਕੇ GOP ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹ ਰੀਓਪਨਿੰਗ ਵੱਲ ਨੂੰ ਜ਼ਿਆਦਾ ਤਰਜੀਹ ਜਿਹੜੀ ਉਹ ਦੇ ਰਹੇ ਆ। ਇੱਥੇ ਇਹਨਾਂ ਨੇ ਗੱਲਬਾਤ ਕਰਦੇ ਹੋਏ ਆਖਿਆ, ਕਹਿੰਦੇ ਵੀ ਮੈਂ ਪਹਿਲਾਂ ਡਾਕਟਰ ਹਾਂ, ਸੈਨੇਟਰ ਤੋਂ ਜਿਹੜਾ ਉਹ ਮੈਂ ਬਾਅਦ 'ਚ ਹਾਂ, ਅਤੇ ਪਬਲਿਕ ਹੈਲਥ ਜਿਹੜੀ ਆ ਉਹ ਡਾਟਾ ਦੇ ਆਧਾਰ ਦੇ ਉੱਤੇ ਜਿਹੜੇ ਆંકੜਿਆਂ ਦੇ ਆਧਾਰ ਦੇ ਉੱਤੇ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਅਤੇ ਉਹਨਾਂ ਨੇ ਕਿਹਾ ਵੀ ਮੈਂ ਬਾਈਪਾਰਟੀਜ਼ਨ ਦੋਨਾਂ ਪਾਰਟੀਆਂ ਦੇ ਨਾਲ ਇਸ ਦੇ ਵਿੱਚ ਏਕਤਾ ਦੇ ਵਿੱਚ ਜਿਹੜਾ ਇਕੱਠਾ ਹੈਗਾ ਆ, ਅਤੇ ਡੈਮੋਕ੍ਰੈਟਿਕ ਗਵਰਨਰ ਜੌਨ ਬੈਲ ਐਡਵਰਡਸ ਆ ਉਹਨਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਸਾਥ ਜਿਹੜਾ ਉਹ ਦਿੱਤਾ ਆ। ਸੋ ਆਈ ਗੈਸ ਇੱਦਾਂ ਦੇ ਜਿਹੜੇ ਖਾਸ ਕਰਕੇ ਡਾਕਟਰਸ ਦੀ ਸਲਾਹ ਜਿਹੜੀ ਮੰਨਣ ਵਾਲੇ ਲੋਕ ਆ ਉਹ ਹੋਣੇ ਵੀ ਚਾਹੀਦੇ, ਖੁਦ ਡਾਕਟਰ ਵੀ ਆ, ਅਤੇ ਉਹਨਾਂ ਨੇ ਇਸ ਤਰੀਕੇ ਨਾਲ ਆਖਿਆ, ਉਹ ਕਹਿੰਦੇ ਵੀ ਲੋਕਾਂ ਨੇ ਇੰਨਾ ਚਿਰ ਜਿਹੜਾ ਟੋਲਰੇਟ ਕੀਤਾ ਆ, ਸੋ ਆਪਾਂ ਚਾਹੁੰਦੇ ਹਾਂ ਵੀ ਗਾਂਹ ਤੋਂ ਗਾਂਹ ਵੀ ਇੱਦਾਂ ਹੀ ਜਿਹੜੇ ਲੋਕ ਆ ਉਹ ਸਮਝਦਾਰੀ ਦਾ ਕੰਮ ਜਿਹੜਾ ਅਪਣਾਉਣ। ਜਿੰਨੀ ਦੇਰ ਤੱਕ ਆਪਾਂ ਇਸ ਨੂੰ ਜਿਹੜਾ ਬਿਲਕੁਲ ਕਹਿ ਲਓ ਵੀ ਪੀਕ ਤੋਂ ਲੰਘ ਨਹੀਂ ਜਾਂਦੇ, ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਰੀਓਪਨਿੰਗ ਵੱਲ ਦੇ ਕਦਮ ਆ ਉਹ ਚੱਕਾਂਗੇ। ਜੀ, ਅੱਜ US ਦੀ ਸੁਪਰੀਮ ਕੋਰਟ ਨੇ ਇੱਕ ਡਿਸੀਜਨ ਵੀ ਦਿੱਤਾ ਹੈਗਾ, ਖਾਸ ਕਰਕੇ ਗ੍ਰੀਨ ਕਾਰਡ ਹੋਲਡਰਸ ਨੂੰ ਲੈ ਕੇ, ਜਿਹੜਾ ਲੋਅਰ ਕੋਰਟ ਨੇ ਦਿੱਤਾ ਸੀ ਵੀ ਜੇ ਉਹਨਾਂ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਹੁੰਦੀ ਆ ਉਹਨਾਂ ਨੂੰ ਜਿਹੜਾ ਡਿਪੋਰਟ ਕੀਤਾ ਜਾ ਸਕਦਾ ਹੈਗਾ ਆ। ਸੋ ਉਹਦੇ ਬਾਰੇ ਵੀ ਆਪਾਂ ਕੱਲ੍ਹ ਨੂੰ ਜਦੋਂ ਸਾਡਾ ਇਮੀਗ੍ਰੇਸ਼ਨ ਦਾ 9 ਵਜੇ ਤੋਂ ਲੈ ਕੇ 10 ਵਜੇ ਵਾਲਾ ਪ੍ਰੋਗਰਾਮ ਹੋਣਾ ਆ, ਉਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਇਸ ਇਸ਼ੂ 'ਤੇ ਵੀ ਕਰਾਂਗੇ। ਅਤੇ ਜਿਹੜਾ ਨਵਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਐਗਜ਼ੀਕਿਊਟਿਵ ਆਰਡਰ ਸਾਈਨ ਹੋਇਆ ਵੀ ਜਿਹੜੇ ਗ੍ਰੀਨ ਕਾਰਡ ਜਿਹੜੇ ਲੋਕ ਆ ਉਹਨਾਂ ਦੇ ਉੱਤੇ 60 ਦਿਨਾਂ ਲਈ ਬੈਨ ਲਾਇਆ, ਉਹਦੇ ਬਾਰੇ ਵੀ ਜਿਹੜੀ ਆ ਗੱਲਬਾਤ ਕਰਾਂਗੇ। ਹੋਰ ਵੀ ਜੇ ਕਿਸੇ ਦਾ ਇਮੀਗ੍ਰੇਸ਼ਨ ਰਿਲੇਟਡ ਕੁਐਸਚਨ ਹੋਇਆ ਜ਼ਰੂਰ ਤੁਸੀਂ ਕੱਲ੍ਹ ਨੂੰ ਕਾਲ ਕਰ ਦਿਓ ਜੀ। ਅਤੇ ਹਰਜੋਤ ਸਿੰਘ ਜੀ, ਸੁਪਰੀਮ ਕੋਰਟ ਨੇ ਜਿਹੜਾ ਇੱਕ ਹੋਰ ਅਹਿਮ ਜਿਹੜਾ ਇੱਕ ਗੱਲ ਜਿਹੜੀ ਆਖੀ ਅੱਜ ਦੇ ਹੀ ਸੈਸ਼ਨ ਦੇ ਵਿੱਚ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਮੁੜ ਵਿਚਾਰ ਜਿਹੜਾ ਉਸ ਫੈਸਲੇ ਦੇ ਉੱਤੇ ਨਹੀਂ ਕਰਾਂਗੇ
ਜਿਸ ਦੇ ਵਿੱਚ ਪਬਲਿਕ ਚਾਰਜ ਦਾ ਖਾਸ ਕਰਕੇ ਮਸਲਾ ਸੀਗਾ, ਕਿਉਂਕਿ ਟਰੰਪ ਪ੍ਰਸ਼ਾਸਨ ਦੇ ਦੁਆਰਾ ਇਹ ਜਿਹੜੇ ਇਮੀਗ੍ਰੈਂਟਸ ਖਾਸ ਕਰਕੇ ਜਿਨ੍ਹਾਂ ਨੇ ਗ੍ਰੀਨ ਕਾਰਡ ਦੇ ਲਈ ਅਪਲਾਈ ਕਰਨਾ ਆ, ਜੇ ਉਹ ਮੈਡੀਕੇਡ ਦੀਆਂ ਸੇਵਾਵਾਂ ਜਿਹੜੀਆਂ ਬਿਲਕੁਲ ਸਰਕਾਰ ਦੇ ਉੱਤੇ ਜਿਹੜੀਆਂ ਨਿਰਭਰ ਹੁੰਦੀਆਂ ਆ ਉਹ ਸੇਵਾਵਾਂ ਲੈਂਦੇ ਆ, ਤਾਂ ਉਹਦੇ ਕਰਕੇ ਉਹਨਾਂ ਦਾ ਗ੍ਰੀਨ ਕਾਰਡ ਅਪਲਾਈ ਹੋਣਾ ਜਾਂ ਪਰਮਾਨੈਂਟ ਰੈਜ਼ੀਡੈਂਸੀ ਹੋਣੀ ਜਿਹੜੀ ਉਸ ਦੇ ਵਿੱਚ ਮੁਸ਼ਕਲ ਜਿਹੜੀ ਉਹ ਆ ਸਕਦੀ ਆ। ਇਸ ਤੋਂ ਬਾਅਦ ਦੇ ਵਿੱਚ ਜਿਹੜੇ 4 ਸੂਬਿਆਂ ਦੇ ਜਿਹੜੇ ਸੀਗੇ ਅਟਰਨੀ ਜਨਰਲਸ, ਉਹਨਾਂ ਨੇ ਸੁਪਰੀਮ ਕੋਰਟ ਨੂੰ ਇਹ ਦਰਖਾਸਤ ਪਾਈ ਸੀ ਵੀ ਅੱਜ ਦੇ ਹਾਲਾਤਾਂ ਨੂੰ, ਕਰੋਨਾ ਵਾਇਰਸ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਦੇ ਵਿੱਚ ਜਿਹੜੀ ਆ ਉਹ ਢਿੱਲ ਦੇਣੀ ਚਾਹੀਦੀ ਆ, ਤਾਂ ਜੋ ਉਹ ਲੋਕ ਇਸ ਮੈਡੀਕੇਡ ਦੀ ਸਹੂਲਤ ਦਾ ਜਿਹੜਾ ਫ਼ਾਇਦਾ ਲੈ ਸਕਣ, ਜਿਹੜੇ ਐਲੀਜੀਬਲ ਤਾਂ ਹੈਗੇ ਆ ਪਰ ਉਹ ਇਸ ਲਈ ਅਪਲਾਈ ਨਹੀਂ ਕਰ ਰਹੇ ਵੀ ਕਿਤੇ ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਆ ਉਸ ਦੇ ਉੱਤੇ ਕੋਈ ਅੜਚਨ ਜਾਂ ਪ੍ਰੋਬਲਮ ਉਹ ਨਾ ਆ ਜਾਵੇ। ਪਰ ਸੁਪਰੀਮ ਕੋਰਟ ਨੇ ਕਿਹਾ ਆ ਵੀ ਅਸੀਂ ਇਸ ਜਿਹੜੇ ਪਹਿਲੇ ਸੁਣਾਏ ਗਏ ਫੈਸਲੇ ਆ ਉਸ ਦੇ ਉੱਤੇ ਮੁੜ ਵਿਚਾਰ ਜਿਹੜਾ ਉਹ ਨਹੀਂ ਕਰਾਂਗੇ, ਅਤੇ ਪਹਿਲਾਂ ਦਿੱਤਾ ਹੋਇਆ ਫੈਸਲਾ ਆ ਉਹ ਉਸੇ ਤਰੀਕੇ ਦੇ ਨਾਲ ਲਾਗੂ ਰਹੇਗਾ। ਜੀ, ਅਗਲੀ ਖਬਰ ਜਿਹੜੀ ਆ ਬੋਸਟਨ ਤੋਂ ਆ ਰਹੀ ਹੈ। ਬੋਸਟਨ ਦੇ ਵਿੱਚ ਕਹਿੰਦੇ ਭਈ ਉੱਥੇ ਦੀ ਯੂਨੀਵਰਸਿਟੀ ਵੱਲੋਂ ਇੱਕ ਰੋਬੋਟ ਜਿਹੜਾ ਇੱਦਾਂ ਦਾ ਤਿਆਰ ਕੀਤਾ ਗਿਆ ਜਿਹੜਾ ਡਾਕਟਰਸ ਨੂੰ ਜਿਹੜਾ ਹੈਲਪ ਕਰ ਰਿਹਾ, ਰਿਮੋਟਲੀ ਜਿਹੜਾ ਆ ਉਹ ਕੋਵਿਡ-19 ਦੇ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਟਰੀਟ ਕਰ ਰਿਹਾ ਹੈਗਾ ਆ। ਉਹਦਾ ਨਾਂ ਜਿਹੜਾ ਸਪੌਟ ਰੱਖਿਆ ਗਿਆ ਆ। ਕਹਿੰਦੇ ਭਈ ਬਹੁਤ ਸਾਰੇ ਜਿਹੜੇ ਹੈਲਥ ਕੇਅਰ ਵਰਕਰਸ ਹੈਗੇ ਆ ਉਹ ਆਪਾਂ ਦੇਖਿਆ ਹੀ ਆ ਵੀ ਉਹਨਾਂ ਦੀ ਡੈਥ ਵੀ ਹੋਈ ਆ, ਜਾਂ ਉਹਨਾਂ ਨੂੰ ਕਰੋਨਾ ਵਾਇਰਸ ਜਿਹੜੀ ਆ ਪੇਸ਼ੈਂਟਸ ਤੋਂ ਜਿਹੜੀ ਉਹਨਾਂ ਨੂੰ ਲੱਗ ਗਈ ਆ। ਸੋ ਉਸ ਨੂੰ ਘਟਾਉਣ ਦੇ ਲਈ ਜਿਹੜੇ ਕਹਿੰਦੇ ਆ ਰੋਬੋਟਸ ਤਿਆਰ ਕੀਤੇ ਜਾ ਰਹੇ, ਅਤੇ ਇੱਕ ਨੂੰ ਆਲਰੇਡੀ ਜਿਹੜਾ ਆ ਬੋਸਟਨ ਦੇ ਵਿੱਚ ਟੈਸਟ ਕੀਤਾ ਜਾ ਰਿਹਾ ਹੈਗਾ। ਜੀ ਜੀ ਬਿਲਕੁਲ। ਸੋ ਸਮਾਂ ਵੀ ਜਿਹੜਾ ਆ ਉਹ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਸੋ ਇੱਕ ਵਾਰੀ ਫਿਰ ਦੁਹਰਾਉਂਦੇ ਜਾਈਏ, ਕੱਲ੍ਹ ਨੂੰ ਇਮੀਗ੍ਰੇਸ਼ਨ ਦੇ ਬਾਬਤ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਸਵੇਰੇ ਕੈਲੀਫੋਰਨੀਆ ਦੇ ਟਾਈਮ 9 ਤੋਂ 10 ਵਜੇ ਦਰਮਿਆਨ ਜਿਹੜਾ ਤੁਸੀਂ ਫਿਰ ਜੁੜਿਓ ਫੇਸਬੁੱਕ ਦੇ ਉੱਤੇ ਵੀ, ਯੂਟਿਊਬ ਦੇ ਉੱਤੇ, ਪੰਜਾਬੀ ਰੇਡੀਓ USA ਦੇ ਸੁਣਨ ਦੇ ਸਾਰੇ ਸਾਧਨਾਂ ਦੇ ਵਿੱਚ, ਅਤੇ ਕਾਲ ਕਰਕੇ ਤੁਸੀਂ ਵੀ ਆਪਣੇ ਇਮੀਗ੍ਰੇਸ਼ਨ ਦਾ ਸਵਾਲ ਆ ਉਹ ਪੁੱਛ ਸਕੋਗੇ। ਅਟਰਨੀ ਜੇ ਤੁਰਕੀਆਣਾ ਜਿਹੜੇ ਆ ਉਹ ਆਪਣੇ ਨਾਲ ਸਵੇਰੇ ਪ੍ਰੋਗਰਾਮ ਦੇ ਵਿੱਚ ਉਹ ਜੁੜਨਗੇ। ਸੋ ਤੁਸੀਂ ਜ਼ਰੂਰ ਉਦੋਂ ਆਪਣੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸਵਾਲ ਜਵਾਬ ਜਿਹੜੇ ਉਹ ਤੁਸੀਂ ਕਰ ਸਕੋਗੇ। ਅਤੇ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਹੌਲਟ ਲਾਈ ਆ 60 ਦਿਨਾਂ ਦੀ, ਉਸ ਦੇ ਵਿੱਚ ਕੀ ਹੈਗਾ, ਕੌਣ ਬਚਿਆ, ਕਿਸ ਦੇ ਜਿਹੜੇ ਤਲਵਾਰ ਜਿਹੜੇ ਸਿਰ 'ਤੇ ਲਟਕੀ ਆ, ਉਸ ਦੇ ਬਾਰੇ ਵੀ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਆਪਾਂ ਦੱਸਾਂਗੇ। ਅਤੇ ਹੁਣ ਇੱਕ ਵਾਰੀ ਫਿਰ ਆਪਾਂ ਦੱਸਦੇ ਜਾਈਏ ਜਿਹੜਾ ਸੈਂਸਸ ਆ ਬੜਾ ਜ਼ਰੂਰੀ ਆ। ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਆ ਤੁਹਾਡੇ ਘਰਾਂ 'ਚ ਜਿਹੜੇ ਉਹ ਆਏ ਹੈਗੇ ਫਾਰਮ, ਤੁਸੀਂ ਔਨਲਾਈਨ ਜਾ ਕੇ ਭਰ ਸਕਦੇ ਆ। ਉਹਨਾਂ ਨੇ ਕੋਡ ਦਿੱਤਾ ਹੈਗਾ, ਜਿਨ੍ਹਾਂ ਨੇ ਭਰ ਵੀ ਲਿਆ ਆ ਬਹੁਤ ਜ਼ਿਆਦਾ ਕਨਫਿਊਜ਼ਨ ਹੋਇਆ ਹੈਗਾ ਆ। ਐਂਡ ਤੇ ਜਾ ਕੇ ਜਿਹੜਾ ਹੈ ਨਾ ਰੇਸ ਅਦਰ ਕਰਕੇ ਉੱਥੇ ਸਿੱਖ ਵਰਡ ਲਿਖਣਾ ਹੈਗਾ। ਦੋ ਆਪਸ਼ਨ ਨੇ ਉਹਦੇ ਵਿੱਚ, ਅਦਰ ਰੇਸ ਦੀਆਂ ਵੀ ਕਈ ਏਰੀਆ ਭੁਲੇਖਾ ਹੋ ਰਿਹਾ। ਉੱਥੇ ਵਿੱਚ ਸਭ ਤੋਂ ਥੱਲੇ ਸਮ ਅਦਰ ਰੇਸ ਜਿਹੜੀ ਉਹਦੇ ਤੇ ਟਿਕ ਕਰਕੇ ਫਿਰ ਜਿਹੜਾ ਉਹ ਸਿੱਖ ਜਿਹੜਾ ਉਹ ਲਿਖਣਾ ਆ, ਅਤੇ ਫਿਰ ਉਸ ਨੂੰ ਤੁਸੀਂ ਰੀਡੂ ਇੱਕ ਹਿਸਾਬ ਦੇ ਨਾਲ ਕਰ ਸਕਦੇ। ਰੀਡੂ ਜਿਨ੍ਹਾਂ ਨੇ ਔਨਲਾਈਨ ਭਰਿਆ, ਜਿਨ੍ਹਾਂ ਨੇ ਆਪਣੇ ਸੈਂਸਸ ID ਦੇ ਨਾਲ ਭਰਿਆ ਸੀਗਾ, ਉਹ ਰੀਡੂ ਆਪਣੇ ਜਿਹੜੇ ਹੁਣ ਐਡਰੈਸ ਦੇ ਨਾਲ ਭਰ ਕੇ ਜਿਹੜਾ ਆ ਉਹ ਕਰ ਸਕਦੇ ਆ। ਸੋ ਇਹ ਜਿਹੜਾ ਜ਼ਰੂਰ ਇਸ ਚੀਜ਼ ਦੇ ਵਿੱਚ ਜਿਨ੍ਹਾਂ ਨੇ ਭਰਿਆ ਵੀ ਹੈਗਾ ਉਹ ਚੇਂਜ ਵੀ ਕਰ ਸਕਦੇ ਹੈਗੇ ਆ। ਜੀ ਹਾਂਜੀ, ਉਹੀ ਰੀਡੂ ਜਿਹੜਾ ਆ ਉਹ ਕਰ ਸਕਦੇ ਆ ਜੀ। ਸੋ ਹੁਣ ਜਿਹੜੇ ਇਸੇ ਹੀ ਆਪਣੇ ਅੱਜ ਦੇ ਪ੍ਰੋਗਰਾਮ ਆ ਉਸ ਦੀ ਸਮਾਪਤੀ ਕਰਦੇ ਆ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰਾਖਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ।